ਕਬੂਤਰਾਂ ਦਾ ਦਾਣਾ ਵੀ ਹੁਣ ਆਪ ਹੀ ਲੈਣ ਜਾਣਾ ਪੈਣਾ ਵਾ। ਅੱਬਾ ਜੀ ਨੂੰ ਕਿਹਾ ਵੀ ਸੀ ਕਿ ਆਪ ਚੱਲ ਜਾਓ, ਗਲੀ ਮਹੱਲੇ 'ਚ ਇੰਨਾ ਰਸ਼ ਹੁੰਦਾ ਵਾ, ਕੱਲੀ ਕੱਲੀ ਹੈਗੀ ਇਹਨਾਂ ਦੀ ਧੀ। ਚੱਲ ਅੱਛਾ ਹੁਣ ਕੋਈ ਨਹੀਂ, ਆਪ ਹੀ ਜਾਣਾ ਵਾ। ਉਹ ਨਹੀਂ ਅਸਲਾਮੁਅਲੈਕਮ ਜੀ। ਉਹ ਸੋਹਣਿਓ ਤੇ ਕੀ ਮਸਲਾ ਵੇ ਤੈਨੂੰ, ਕੀ ਰੋਲਾ ਪਾਇਆ ਹੋਇਆ? ਗੱਲ ਤਾਂ ਸੁਣੋ ਜੀ, ਆਣ ਕੇ ਸਾਡੀ ਘੰਟੇ ਤੋਂ ਇੰਤਜ਼ਾਰ ਕਰਨ ਡਿਆ ਵਾਂ ਤੁਹਾਡਾ। ਮੈਂ ਕਿਹਾ ਦੇਖਦਾ ਕਦੋਂ ਨਿਕਲੂਗੇ ਘਰੋਂ ਬਾਹਰ ਤੇ ਤੁਹਾਡੇ ਨਾਲ ਕੋਈ ਗੱਲ ਕਰਾਂਗਾ ਮੈਂ। ਵੇ ਬਿਮਾਰੀ ਪੈਣਾ, ਤੇਰਾ ਫੀਡਰ ਆ ਮੇਰੇ ਕੋਲ ਜਾਂ ਮੈਂ ਤੇਰੇ ਪੈਂਪਰ ਲੈਣ ਚੱਲੀ ਆ? ਹੈ ਤੂੰ ਕਿੱਡਾ ਖਬੀਸ ਆ, ਹੈ ਤੈਨੂੰ ਪਤਾ ਨਹੀਂ ਲੱਗਦਾ? ਗਲੀਆਂ 'ਚ ਬੀਬੀਆਂ ਨੂੰ ਛੇੜਦਾ ਨਹੀਂ ਜੀ, ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਵਾ। ਵੇ ਸ਼ੁਰੂ ਹੋਣ ਤੋਂ ਪਹਿਲੇ ਤੂੰ ਮੁੱਕ ਜਿੰਨਾ ਬਿਮਾਰੀ ਪੈਣਾ, ਤੈਨੂੰ ਮੇਰੇ ਨਾਲ ਕਾਹਦਾ ਪਿਆਰ ਆਵੇ? ਦੇਖੋ ਜੀ, ਤੇਰਾ ਮੇਰਾ ਫਰਕ ਤਾਂ ਕੋਈ ਨਹੀਂ ਹੈਗਾ ਜੀ, ਐਵੇਂ ਇੰਨਾ ਕੀ ਫਰਕ ਹੈ ਜੀ। ਤਮੀਜ਼ ਨਾ ਰਿਹਾ ਕਰ, ਮੈਂ ਆਪਣੇ ਅੱਬੇ ਨੂੰ ਸ਼ਿਕਾਇਤ ਲਾ ਦੇਣੀ ਤੇਰੀ। ਅੱਛਾ ਜੀ, ਮੈਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ। ਹਾਂਜੀ। ਮੈਂ ਨਾ ਹਰ ਰੋਜ਼ ਤੁਹਾਨੂੰ ਦੇਖਦਾ ਵਾਂ ਇੱਥੋਂ ਲੰਘਦਿਆਂ ਨੂੰ। ਫੇਰ ਤੁਸੀਂ ਮੇਰੀ ਖਾਬਾਂ 'ਚ ਆਉਂਦੇ ਆ ਜੀ। ਵੇ ਤੇਰੀ ਕਿੱਡੀ ਕੁ ਖਾਬ ਬੁਣੀ, ਨਿੱਕੀ ਜੀ ਖਾਬ 'ਚ ਮਸਾਂ ਤੂੰ ਹੀ ਪੂਰਾ ਆਉਂਦਾ ਹੋਏਗਾ, ਤੇ ਮੈਂ ਤੇਰੀ ਖਾਬ 'ਚ ਕਿੱਥੇ ਆ ਗਈ? ਯਕੀਨ ਕਰੋ ਜੀ ਤੁਸੀਂ ਮੇਰਾ, ਅੱਜ ਰਾਤੀ ਤੁਸੀਂ ਫਿਰ 3:30 ਵਜੇ ਮੇਰੀ ਖਾਬ 'ਚ ਆਏ ਆ ਜੀ। 3:30 ਵਜੇ? ਹਾਂਜੀ 3:30 ਵਜੇ, ਹਾਂ ਗਲੀ 'ਚ ਤੇ ਕੁੱਤਾ ਭੌਂਕਿਆ ਸੀ, ਉਦੋਂ ਤੇ ਮੈਂ ਵਾਸ਼ਰੂਮ ਗਈ ਸੀ, ਉਸ ਤੋਂ ਇਲਾਵਾ ਤੇ ਮੈਂ ਕਿਤੇ ਗਈ ਹੀ ਨਹੀਂ। ਤੁਸੀਂ ਜੀ ਮੈਨੂੰ ਬਹੁਤ ਸੋਹਣੇ ਲੱਗਣ ਡਏ ਹੋ, ਯਕੀਨ ਮੰਨੋ ਜੀ, ਮੈਂ ਤੁਹਾਡੇ ਨਾਲ ਨਾ ਵਿਆਹ ਕਰਾਉਣਾ ਚਾਹੁੰਦਾ ਵਾਂ। ਵੇ ਕਿਸੇ ਵੱਡੇ ਬੰਦੇ ਨਾਲ ਵਿਆਹ ਕਰਾਂ ਤੇ ਮੈਨੂੰ ਉਹ ਹੁਣੀ ਟੈਨਸ਼ਨ ਹੋਣੀ, ਕੋਠੀ ਕਾਰ ਬੰਗਲੇ ਹੈ ਇਹੋ ਜਿਹੀ ਚੀਜ਼ਾਂ ਦੀ। ਜੇ ਮੈਂ ਤੇਰੇ ਨਾਲ ਵਿਆਹ ਕਰ ਲਿਆ ਤੇ ਮੈਨੂੰ ਫ੍ਰਿਜ ਵੀ ਲੰਮੇ ਪਾਉਣੀ ਪੈਣੀ ਹੈ, ਤੇ ਟੂਟੀਆਂ ਉੱਤੋਂ ਥੱਲੇ ਲਾਉਣੀਆਂ ਪੈਣੀਆਂ, ਤੇ ਕੁੰਡੀ ਉੱਤੇ ਪਟਵਾ ਕੇ ਥੱਲੇ ਲਵਾਉਣੀ ਪੈਣੀ। ਤੇਰੇ ਨਾਲ ਵਿਆਹ ਕਰ ਲਾਂ ਮੈਂ? ਜੀ ਤੁਹਾਡਾ ਵੀ ਕੱਦ ਉੱਡਾ ਗਿਆ ਮੇਰੇ ਜਿੱਡਾ, ਮੈਂ ਤਾਂ ਤੁਹਾਨੂੰ ਕਿਹਾ ਜੀ ਵਿਆਹ ਦਾ, ਤੁਸੀਂ ਮੈਨੂੰ ਪਸੰਦ ਬਹੁਤ ਆ ਗਏ ਆ। ਵੇ ਬਿਮਾਰੀ ਪੈਣਿਆ, ਮੈਂ ਤੇ ਅੱਡੀਆਂ ਉੱਚੀਆਂ ਕਰਕੇ ਵੀ ਕੁੰਡੀ ਲਾ ਲੈਣੀ ਹੈ, ਤੇਰੇ ਕੋਲ ਤੇ ਅੱਡੀਆਂ ਉੱਚੀਆਂ ਕਰਕੇ ਵੀ ਕੁੰਡੀ ਨਹੀਂ ਖੁੱਲਣੀ। ਬਿਮਾਰੀ ਪੈਣਾ। ਮੈਂ ਜੀ ਉਹ ਦੂਸਰੀ ਛੋਟੀ ਕੁੰਡੀ ਥੱਲੇ ਲਵਾ ਲੈਣੀ ਆ, ਉਹ ਬਿੱਲੀ ਕੁੰਡੀ ਉਹਨੂੰ ਕਹਿੰਦੇ ਆ ਜੀ। ਵੇ ਵਿਆਹ ਤੋਂ ਬਾਅਦ ਬੰਦੇ ਆਪਣੀ ਬੁੱਢੀ ਕੋ ਬੁਰਸ਼ ਮੰਗਦੇ ਵਾਲ ਵਾਉਣ ਨੂੰ, ਤੇ ਤੂੰ ਭਲਾ ਮੈਨੂੰ ਕੀ ਕਿਹਾ ਕਰਨਾ? ਗਿੱਲੀ ਟਾਕੀ ਦੇ, ਮੈਂ ਸਿਰ ਤੇ ਮਾਰ ਲਾਂ। ਜਾ ਬਿਮਾਰੀ ਪੈਣਿਆ। ਜੇ ਇਹ ਗੱਲ ਆ ਨਾ, ਮੇਰੀ ਗੱਲ ਸੁਣ ਲੈ, ਤੂੰ ਮੇਰੇ ਸ਼ਾਮ ਨੂੰ ਆ ਕੇ ਨਾ ਅੱਬੇ ਨਾਲ ਗੱਲ ਕਰੀ। ਹੁਣ ਮੇਰੇ ਕੋਲ ਟਾਈਮ ਨਹੀਂ ਹੈ, ਹੁਣ ਮੈਂ ਦਾਣਾ ਲੈਣ ਅੱਗੇ ਜਾਣਾ ਵਾ। ਸ਼ਾਮ ਨੂੰ ਆਜਮਾ ਫਿਰ ਘਰ ਤੁਹਾਡੇ? ਆਹੋ ਆ ਜੀ ਮੇਰੇ ਅੱਬੇ ਕੋਲ। ਆਏ ਉਹ ਮੰਨ ਗਈ ਓਏ। ਉਹ ਤੇਰਾ ਬੇੜਾ ਤਰ ਜਾਏ ਤੇਰਾ। ਦੱਸ, ਇੱਕ ਤਾਂ ਆ ਨਹੀਂ ਮੇਰੀ ਜ਼ਿੰਦਗੀ 'ਚ ਕਾਮਯਾਬੀ ਹੋਣ ਦਿੰਦੀ, ਇਹਨੇ ਮਾਸ਼ਰੇ ਦੇ ਵਿੱਚ ਮੈਨੂੰ ਲਹਿਦਾ ਜ਼ਲੀਲ ਕਰਾਇਆ ਵਾ। ਦੱਸ, ਯਾਰਾਂ ਦੋਸਤਾਂ 'ਚ ਜਾਵੇ ਤਾਂ ਤੇਲ ਇਹਦਾ ਮੁੱਕ ਜਾਂਦਾ ਵਾ, ਜੇ ਕਿਤੇ ਪ੍ਰਾਹੁਣਾ ਜਾਣਾ ਪਵੇ ਤਾਂ ਮੁੱਕ ਜਾਂਦਾ ਵਾ। ਸਮਝੋ ਹੀ ਬਾਹਰ ਆ। ਉਹ ਬਿਸਮਿਲ੍ਲਾ। ਸੋਹਣਿਓ ਗੱਲ ਤਾਂ ਸੁਣੋ। ਵੇ ਕੀ ਗੱਲ ਆ ਵੇ ਤੈਨੂੰ, ਹੈ ਗੱਡੀ 'ਚ ਪੈਟਰੋਲ ਜੋਗੇ ਤੇਰੇ ਕੋਲ ਪੈਸੇ ਕੋ ਨਹੀਂ, ਬੇਰ ਹੋਣ ਕੇ ਮੂੰਹ ਵਾਲਿਆ, ਤੇ ਗੱਲਾਂ ਤੂੰ ਪਿਆਰ ਦੀਆਂ ਕਰਦਾ। ਤੁਸੀਂ ਤਾਂ ਐਵੇਂ ਹੀ ਬੁੱਲਾ ਤੇ ਗੁੱਸਾ ਲੈ ਕੇ ਆ ਗਏ ਆ। ਤੁਹਾਡੇ ਪਿਆਰ ਦੇ ਵਿੱਚ ਮੈਂ ਰੁਕਾਂ ਨਾ ਰੁਕਾਂ, ਮੇਰੀ ਗੱਡੀ ਰੁਕ ਜਾਂਦੀ ਆ। ਨਾਲੇ ਤੇਲ ਦੀ ਕਿਹੜੀ ਤੁਸੀਂ ਗੱਲ ਕਰਨ ਡਏ ਆ? ਤੁਸੀਂ ਕਿਤੇ ਜਾਣ ਦਾ ਪ੍ਰੋਗਰਾਮ ਬਣਾਓ, ਤੇਲ ਆਪਾਂ ਪੂਰੀ ਟੈਂਕੀ ਫੁੱਲ ਕਰਾ ਲੈਣੀ ਆ। ਵੇ ਟੈਂਕੀ ਨਾ ਫੁੱਲ ਕਰਾ, ਕਿਤੇ ਤੈਨੂੰ ਨਾ ਅੱਗ ਪੈ ਜਾਵੇ। ਟੈਂਕੀ ਨੂੰ ਛੱਡ, ਕੋਈ ਕਰੀਮਾਂ ਦਾ ਬੰਦੋਬਸਤ ਕਰ, ਅਬੇਰ ਰੋਣ ਕੇ ਮੂੰਹ ਤੇ ਕੋਈ ਰੌਣਕ ਆ ਜਾਵੇ ਤੇਰੇ। ਇਹ ਰੌਣਕ ਇੱਕੋ ਹੀ ਤਰੀਕੇ ਨਾਲ ਆ ਸਕਦੀ ਹੈ, ਜੇ ਤੁਸੀਂ ਕਿਤੇ ਪਿਆਰ ਦੀ ਹਾਮੀ ਭਰ ਲੋਗੇ ਨਾ, ਤੇ ਰੌਣਕਾਂ ਗੱਡੀ ਤੇ ਵੀ ਆ ਜਾਣੀ ਆ, ਇਸ ਰੌਣਕ ਮੂੰਹ ਤੇ ਵੀ ਆ ਜਾਣੀ ਆ। ਤੁਸੀਂ ਸਿਰਫ ਹਾਂ ਹੀ ਕਰਨੀ ਆ। ਵੇ ਤੈਨੂੰ ਹਾਂ ਕਰਕੇ ਮੈਂ ਆਪਣੀ ਜ਼ਿੰਦਗੀ ਬੇਰੌਣਕੀ ਕਰ ਲਾਂ? ਥਾਂ ਤੇ ਤੇਰੀ ਗੱਡੀ ਦਾ ਪੈਟਰੋਲ ਮੁੱਕ ਜਾਂਦਾ, ਫਿਰ ਮੈਂ ਕਿੱਥੇ ਧੱਕਾ ਲਾਉਂਦੀ ਫਿਰਾਂਗੀ ਵੇ। ਓਹੋ, ਤੁਸੀਂ ਤਾਂ ਗੁੱਸਾ ਹੀ ਕਰ ਗਏ ਪਿਆਰਿਓ। ਇਹ ਗੱਡੀ ਠੀਕ ਕਰਾ ਲੈਣੀ ਆ, ਜੇ ਤੁਸੀਂ ਇੱਥੇ ਬਹਿਣਾ ਵਾ ਕਿੱਕ ਮੁੱਕ ਜਾਣੀ ਆ। ਇਹੀ ਤਾਂ ਤੁਹਾਨੂੰ ਮੈਂ ਸਮਝਾਉਣਾ ਚਾਹ ਰਿਹਾ ਵਾਂ। ਤੁਸੀਂ ਇਕੱਲੇ ਜੋ ਫਿਰਦੇ ਹੋ, ਮੈਂ ਕਹਿੰਦਾ ਤੁਸੀਂ ਮੇਰੇ ਨਾਲ ਵਿਆਹ ਕਰਾਓ, ਮੇਰੇ ਨਾਲ ਫਿਰੋ, ਲੋਕਾਂ ਨੂੰ ਵੀ ਪਤਾ ਲੱਗੇ ਸੋਹਣੀ ਜੋੜੀ ਜਾਣ ਡਈ ਆ। ਤੁਹਾਡੇ ਨੈਣ ਨਕਸ਼ ਮੇਰੇ ਨਾਲੋਂ ਤਾਂ ਮਾੜੇ ਹੀ ਆ, ਬਸ ਚੱਲਣਗੇ ਮੇਰੇ ਮੁਤਾਬਕ ਹੈ ਤੁਸੀਂ। ਜੇ ਤੁਸੀਂ ਇਜਾਜ਼ਤ ਦੇਵੋ ਤੇ ਤੁਹਾਡੇ ਬਾਰੇ ਸੋਚ ਲਈਏ। ਚਾਹੁਣ ਵਾਲੇ ਤੇ ਬੜੇ ਵੇਖੇ ਆ, ਪਰ ਨਿਭਾਉਣ ਵਾਲਾ ਕੋਈ ਨਹੀਂ ਵੇਖਿਆ। ਉਹ ਰਾਹ 'ਚ ਮੈਨੂੰ ਟਿੱਡਾ ਜਿਹਾ ਮਿਲਿਆ ਸੀ, ਮੈਨੂੰ ਤਾਂ ਲੱਗਾ ਮੇਰੇ ਪੈਰਾਂ ਨੂੰ ਕੁੱਤਾ ਪੈ ਚੱਲਾ। ਉਹ ਗੰਜਾ ਜਿਹਾ, ਉਹ ਮੈਨੂੰ ਕਹਿੰਦਾ ਸੀ ਮੇਰੇ ਨਾਲ ਵਿਆਹ ਕਰ ਲਾ, ਪਰ ਮੈਂ ਉਹਨੂੰ ਵੀ ਕਹਿਤਾ ਕਿ ਸ਼ਾਮ ਨੂੰ ਆ ਕੇ ਮੇਰੇ ਅੱਬੇ ਨਾਲ ਗੱਲ ਕਰ ਲਈ, ਤੇ ਜਿੱਦਣ ਮੇਰਾ ਅੱਬਾ ਫੈਸਲਾ ਕਰੇਗਾ ਮੈਂ ਉਹਦੇ ਦੋਨਾਂ ਚੋਂ ਉਹਦੇ ਨਾਲ ਵਿਆਹ ਕਰ ਲਾਂਗੀ। ਤੇ ਕਰ ਲਾਂਗੇ ਤੁਹਾਡੇ ਅੱਬੇ ਨਾਲ ਗੱਲ, ਵਿਆਹ ਦੀ ਗੱਲ ਬਸ ਸ਼ਾਮ ਨੂੰ ਮਿਲੀ। ਹੁਣ ਤੁਹਾਨੂੰ ਹੀ ਮਿਲਣਾ ਵਾ ਜਾਂ ਤੁਹਾਡੇ ਅੱਬੇ ਨੂੰ ਮਿਲਣਾ ਵਾ? ਕਰ ਲੈਨੇ ਤੇ। ਓਹੋ, ਇਹਦਾ ਤਾਂ ਪੈਟਰੋਲ ਮੁੱਕਾ ਸੀ ਤਾਂ ਗੱਡੀ ਰੁਕੀ ਸੀ। ਪਰ ਚੱਲ ਇਮਲੀ, ਅੱਜ ਆਖਰੀ ਵਾਰੀ ਗੱਡੀ ਉਲਟੀ ਕੀਤੀ ਆ, ਮੇਰੀ ਜ਼ਿੰਦਗੀ ਦਾ ਨਵਾਂ ਸਫ਼ਰ ਸ਼ੁਰੂ ਹੋਣਾ ਵਾ। ਹਾਂ ਜੀ ਓਏ, ਉਹਦੇ ਨਾਂ ਤੇ ਚੱਲ ਪਈ ਦਵਾ ਦਾ। अस्सलामुअलैकुम जी। जी वालेकुम सलाम। रोज चुप करके लंघ जाते थे, असी भी ताला ला के काम ते निकल जाइदा जी। हुण ये भी ठरकी टक्कर गया मैं। जी हाँ जी, नहीं मैं कुछ नहीं किया।
ਤੇ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾਂਦੇ ਜੇ। ਵੇਖੋ ਨਾ ਤੁਸੀਂ ਆਪਣੇ ਆਪ ਨਾਲ ਕਿੰਨੀ ਕੁ ਦੇਰ ਗੱਲਾਂ ਕਰੋਗੇ। ਜ਼ਿੰਦਗੀ 'ਚ ਕੋਈ ਹਮਸਫਰ ਲੱਭੋ, ਉਹਦੇ ਨਾਲ ਗੱਲਾਂ ਕਰਿਆ ਕਰੋ। ਨਹੀਂ ਉਹ ਮੈਂ ਟਾਈਮ ਦੇਖ ਰਹੀ ਸੀ, ਕਾਫੀ ਲੇਟ ਹੋ ਗਈ ਆ ਨਾ। ਕਿੱਥੇ ਗਏ ਸੀ ਤੁਸੀਂ? ਉਹ ਮੈਂ ਕਬੂਤਰਾਂ ਦਾ ਦਾਣਾ ਲੈਣ ਗਈ ਸੀ, ਕੱਲੀ ਕੱਲੀ ਧੀਆਂ ਨਾ ਮਾਪਿਆਂ ਦੀ। ਤੇ ਫਿਰ ਅੱਬਾ ਜੀ ਨੂੰ ਮੈਂ ਕਿਹਾ ਸੀ ਕਿ ਤੁਸੀਂ ਚੱਲ ਜਾਓ। ਅੱਬਾ ਜੀ ਕਹਿੰਦਾ ਮੇਰੇ ਲੱਤਾਂ ਦੁਖਦੀਆਂ ਤੇ ਤੂੰ ਕੁੜੀ ਆਪ ਹੀ ਹੋਇਆ। ਤੇ ਇਸ ਉਮਰ 'ਚ ਲੱਤਾਂ ਵੀ ਦੁਖਣੀਆਂ ਚਾਹੀਦੀਆਂ ਨਾ। ਉਹਨਾਂ ਨੂੰ ਜਵਾਈ ਦੀ ਲੋੜ ਆ ਜਿਹੜਾ ਉਹਨਾਂ ਦੀ ਖਿਦਮਤ ਕਰੇ ਜੀ। ਤੇ ਨਾਲੇ ਆ ਦਾਣਾ ਕਬੂਤਰਾਂ ਲਈ ਲਿਆਉਂਦਾ ਤੇ ਥੋੜਾ ਜਿਹਾ ਸਾਨੂੰ ਵੀ ਪਾਓ ਪਿਆਰ ਦਾ ਦਾਣਾ। ਉਹ ਬਰਾਰੋ ਲੱਕ ਦਾ ਗਾਣਾ ਨਹੀਂ ਸੁਣਿਆ? ਕਿਹੜਾ? ਨਹੀਂ ਮੈਂ ਬਣ ਕੇ ਕਬੂਤਰ ਲਾਵਾਂ ਫੇਰੀਆਂ। ਤੇ ਪਾਈ ਜੋ ਫੇਰੀਆਂ, ਤੁਹਾਨੂੰ ਕੌਣ ਰੋਕਦਾ? ਉਹ ਨਹੀਂ ਰੁਕਣਾ ਕਿੰਨੇ ਆ ਜੀ। ਪਿਆਰ ਦੀ ਛਤਰੀ ਤੇ ਅਸੀਂ ਬਹਿਣਾ ਚਾਹੁੰਦੇ ਆ ਜੀ। ਉਹ ਤੇ ਤੁਸੀਂ ਗੁੱਤੋਂ ਮੇਰੇ ਗੁੱਤੋਂ ਅੱਬੇ ਕਰਨਾ ਚਾਹੁੰਦੇ ਜੀ। ਤੁਸੀਂ ਮੇਰੇ ਅੱਬੇ ਨਾਲ ਬਵੋ। ਹਾਂਜੀ ਮੇਰੇ ਕਹਿਣ ਦਾ ਮਤਲਬ ਅੱਬੇ ਕਬੂਤਰ ਨਾਲ। ਨਾ ਕਬੂਤਰ ਹੀ ਸੋਹਣੀ ਲੱਗਦੀ। ਹੁਣ ਮੈਂ ਘੁੱਗੜ ਕਾਂ ਨਾਲ ਬੈਠਾ ਕਿੱਡਾ ਬੁਰਾ ਲੱਗਾਂਗਾ। ਤੁਸੀਂ ਮੇਰੀ ਗੱਲ ਦਾ ਮਤਲਬ ਨਹੀਂ ਸਮਝੇ। ਹਾਂਜੀ ਮੈਂ ਤੁਹਾਨੂੰ ਇਹ ਕਹਿ ਰਹੀ ਹਾਂ, ਤੁਸੀਂ ਮੇਰੇ ਅੱਬੇ ਨਾਲ ਬਹਿ ਕੇ ਜਿਹੜੀ ਗੱਲ ਆ ਉਹ ਕਰ ਲਵੋ। ਅਸਲ ਦੇ ਵਿੱਚ ਪਹਿਲਾਂ ਤੁਹਾਡੀ ਮੇਰੀ ਅੰਡਰਸਟੈਂਡਿੰਗ ਹੋਏਗੀ ਨਾ ਤੇ ਫਿਰ ਜ਼ਰਾ ਆਸਾਨੀ ਹੋਏਗੀ ਜੀ। ਇਹ ਨਾ ਹੋਵੇ ਉਤੋਂ ਤੁਸੀਂ ਜਵਾਬ ਦੇ ਦਿਓ ਤੇ ਫਿਰ ਕੰਮ ਗਲਤ ਆਣਾ ਜੀ। ਲੈ ਮੈਂ ਕਿਉਂ ਜਵਾਬ ਦੇਣਾ? ਜੇ ਮੇਰੇ ਅੱਬਾ ਜੀ ਨੂੰ ਤੁਸੀਂ ਪਸੰਦ ਆ ਗਏ ਤੇ ਮੇਰੇ ਅੱਬਾ ਜੀ ਨੇ ਹਾਂ ਕਰਤੀ ਤੇ ਸਮਝੋ ਮੈਂ ਵੀ ਹਾਂ ਕਰਤੀ। ਅੱਛਾ, ਇਹਦਾ ਮਤਲਬ ਕਿ ਤੁਹਾਡੇ ਨਾਲ ਪਹਿਲਾਂ ਗੱਲ ਕਰਨੀ ਹੋਵੇ ਤੇ ਪਹਿਲਾਂ ਅੱਬੇ ਨਾਲ ਮਿਲਣਾ ਪੈਣਾ ਵਾ। ਹਾਂਜੀ ਬਿਲਕੁਲ ਇਹਦਾ ਮਤਲਬ ਤੁਸੀਂ ਭਾਵੇਂ ਘਰ ਜਵਾਈ ਰੱਖ ਲਓ, ਲੇਕਿਨ ਵਿਆਹ ਕੇ ਤੁਹਾਨੂੰ ਮੈਂ ਆਪਣੇ ਘਰ ਲਿਆਉਣਾ ਜੀ। ਜੀ ਮਾਪਿਆਂ ਦੀ ਮੈਂ ਵੀ ਤੇ ਕੱਲੀ ਕੱਲੀ ਧੀ ਆ ਤੇ ਘਰ ਜਵਾਈ ਤੇ ਤੁਹਾਨੂੰ ਰਹਿਣਾ ਹੀ ਪੈਣਾ। ਤੇ ਨਾਲੇ ਇੱਥੇ ਕਿਹੜਾ ਫੈਮਿਲੀ ਦਾ ਢੇਰ ਲੱਗਾ ਹੈ, ਤਾਲਾ ਮਾਰਿਓ ਤੇ ਉੱਥੇ ਰਹਿਵਾਂਗੇ। ਅੱਛਾ ਜੀ, ਚਲੋ ਠੀਕ ਹੈ। ਤੁਹਾਡੇ ਅੱਬਾ ਜੀ ਕਿਹੜੇ ਟਾਈਮ ਘਰ ਹੁੰਦੇ ਨੇ? ਸ਼ਾਮ ਨੂੰ ਤੁਸੀਂ ਆ ਜਾਣਾ, ਅੱਬਾ ਜੀ ਘਰ ਹੀ ਹੋਣਗੇ। ਉਹ ਨਾਲੇ ਉਹ ਕਾਲੇ ਜੇ ਨੇ ਵੀ ਆਣਾ ਵਾ ਤੇ ਉਹਦਾ ਟਿੱਡਾ ਜਿਹਾ ਮਹੱਲੇ 'ਚ ਫਿਰਦਾ ਹੁੰਦਾ, ਉਹਨੇ ਵੀ ਆਣਾ ਵਾ ਤੇ ਤੁਸੀਂ ਵੀ ਲਾ ਲਿਓ ਚੱਕਰ। ਉਹਨਾਂ ਨੇ ਵੀ ਆਉਣਾ? ਇਹ ਬੋਲੀ ਵਾਲੀ ਕਮੇਟੀ ਕੱਢਣ ਲੱਗੇ ਹੋ ਤੁਸੀਂ? ਉਹ ਰਿਸ਼ਤੇ ਦੀ ਗੱਲ ਕਰਦੇ ਮੈਂ ਆਉਣਾ, ਉਹ ਕੀ ਲੈਣ ਆਉਣਗੇ? ਨਹੀਂ ਜੀ, ਉਹਨਾਂ ਦਾ ਵੀ ਕੋਈ ਇੰਜ ਦਾ ਹੀ ਖਿਆਲ ਏ। ਫਿਰ ਤੁਸੀਂ ਸ਼ਾਮ ਨੂੰ ਟਾਈਮ ਨਾਲ ਆ ਜਾਣਾ, ਠੀਕ ਆ? ਇੰਤਜ਼ਾਰ ਕਰਾਂਗੀ ਮੈਂ ਵੀ। ਉਹ ਵੀ ਦੋ ਜਾਣੇ ਆ ਰਹੇ ਆ, ਤੀਜਾ ਮੈਂ। ਬੱਲੇ ਦੇ ਬੱਲੇ, ਬੜੀ ਸੋਹਣੀ ਆ, ਸਾਰਾ ਪਿੰਡ ਹੀ ਮਗਰ ਲੱਗਾ। ਓਕੇ। ਓਏ ਹੋਏ, ਇਸ ਜ਼ਮਾਨੇ 'ਚ ਨਿਕਲਣਾ ਵੀ ਔਰਤ ਦਾ ਕਿੱਡਾ ਮੁਸ਼ਕਲ ਹੋ ਗਿਆ। ਜਿਵੇਂ ਮਾਲਕ ਤੋਂ ਬਿਨਾਂ ਕਿਸੇ ਡੰਗਰ ਦਾ ਹਰ ਕੋਈ ਆਪਣੇ ਕਿੱਲੇ ਤੇ ਬੰਨਣਾ ਚਾਹੁੰਦਾ ਹੈ। ਓਏ ਰਮ ਪੁੱਤਰ, ਕਿਹਦੇ ਨਾਲ ਗੱਲਾਂ ਕਰਦੀ ਆ ਰਹੀ ਐ? ਗੱਲਾਂ ਕੀ ਕਰਨੀਆਂ ਅੱਬਾ ਜੀ, ਤੁਹਾਨੂੰ ਪਤਾ ਹੀ ਆ ਜ਼ਮਾਨੇ 'ਚ ਕੀ ਹੋ ਰਿਹਾ ਹੈ। ਉਹ ਕੀ ਹੋ ਗਿਆ ਜ਼ਮਾਨੇ ਨੂੰ? ਚੰਗਾ ਭਲਾ ਜ਼ਮਾਨਾ ਮੇਰਾ ਪੁੱਤਰ, ਕਿਉਂ ਐਵੇਂ ਪਰੇਸ਼ਾਨ ਹੁੰਦੇ ਹੀ? ਅੱਜ ਫੇਰ ਅੱਬਾ ਜੀ ਉਹੀ ਕੰਮ ਹੋਇਆ। ਕੀ? ਅੱਜ ਫੇਰ ਉਹਨਾਂ ਨੇ ਮੈਨੂੰ ਉਹੀ ਰਾਹ 'ਚ ਰੋਕ ਲਿਆ ਸੀ। ਕਿੰਨਾ ਨੇ? ਉਹਨਾਂ ਹੀ ਮੁੰਡਿਆਂ ਨੇ। ਉਹ ਮੁੰਡਿਆਂ ਨੇ ਰੋਕ ਲਿਆ? ਹਾਂ। ਮੇਰਾ ਪੁੱਤਰ, ਤੂੰ ਤੇ ਆਪ ਬੜੀ ਅਥਰੀ। ਤੇਰੀ ਤਾਂ ਤਰਬੀਅਤ ਹੀ ਮੈਂ ਐਸੀ ਕੀਤੀ, ਤੈਨੂੰ ਕਿਸੇ ਨੇ ਕਿਵੇਂ ਰੋਕ ਲਿਆ? ਅੱਬਾ ਜੀ ਅੱਜ ਅਥਰਾ ਪਾਣੀ ਮੈਂ ਵਹਾਇਆ। ਅੱਜ ਮੈਂ ਪਿਆਰ ਨਾਲ ਸਮਝਾ ਕੇ ਆਈ ਉਹਨਾਂ ਨੂੰ। ਕੀ ਮਤਲਬ? ਕੀ ਕਹਿੰਦੇ ਮੇਰਾ ਪੁੱਤਰ? ਕੀ ਪਿਆਰ ਨਾਲ ਸਮਝਾ ਕੇ ਆਈ ਹੈ ਤੂੰ? ਅੱਬਾ ਜੀ ਉਹੀ ਇਹਨਾਂ ਦਾ ਹਾਲ ਆ ਜੋ ਪਹਿਲਿਆਂ ਦਾ ਕੀਤਾ ਹੈ। ਅੱਛਾ ਅੱਛਾ ਮੇਰਾ ਪੁੱਤਰ, ਮੈਂ ਵੀ ਨਹੀਂ ਕਿਹਾ। ਮੇਰੀ ਧੀ ਤੇ ਬੜੀ ਅਥਰੀ ਏ। ਜੇ ਤੂੰ ਸੋਚ ਲਿਆ ਉਹਨਾਂ ਦਾ ਉਹ ਹੱਲ ਕਰਾਂਗੇ ਤੇ ਐਸਾ ਹੱਲ ਕਰਾਂਗੇ ਲੱਗ ਪਤਾ ਜਾਏਗਾ। ਫਿਰ ਅੱਬਾ ਜੀ ਪਤਾ ਤੇ ਲੱਗਣਾ ਚਾਹੀਦਾ ਧੀ ਕਿਹਦੀ ਆ। ਇਹ ਤੇ ਗੱਲ ਸੱਚ ਏ। ਤੇ ਕਦੋਂ ਦਾ ਟਾਈਮ ਦਿੱਤਾ ਮੇਰੇ ਪੁੱਤਰ ਨੇ? ਅੱਬਾ ਜੀ ਉਹਨਾਂ ਨੂੰ ਮੈਂ ਸ਼ਾਮ ਦਾ ਟਾਈਮ ਦਿੱਤਾ ਹੈ। ਕੋਈ ਗੱਲ ਨਹੀਂ, ਮੇਰੀ ਧੀ ਤੇ ਆਪ ਬੜੀ ਅਥਰੀ ਏ। ਜੇ ਅੱਜ ਸ਼ਾਮ ਦਾ ਉਹਨਾਂ ਨੂੰ ਟਾਈਮ ਦਿੱਤਾ ਹੈ ਤੇ ਮੈਂ ਦੁੱਧ ਸ਼ੁੱਧ ਲੈ ਕੇ ਆਉਣਾ। ਤੂੰ ਵੀ ਤਿਆਰੀ ਕਰ ਤੇ ਮੈਂ ਵੀ ਤਿਆਰੀ ਕਰ ਲਾਂ। ਠੀਕ ਆ ਅੱਬਾ ਜੀ, ਮੈਂ ਵੀ ਦਾਣਾ ਦੂਣਾ ਪਾ ਲਾਂ ਕਬੂਤਰਾਂ ਨੂੰ। ਸਵੇਰ ਦੇ ਉਹ ਵੀ ਭੁੱਖੇ ਹੋਣੇ ਆ। ਲੋ ਜੀ ਮੇਰੇ ਸ਼ਾਦੀ ਦੇ ਉਮੀਦਵਾਰੋ, ਇਹ ਜੇ ਮੇਰੇ ਅੱਬਾ ਜੀ, ਨਾਮ ਹੈ ਮੇਰਾ ਇਰਮ ਤੇ ਬੀਏ ਤਲੀਮ ਹੈ ਮੇਰੀ। ਤੇ ਹੁਣ ਜਿਹੜੀ ਵੀ ਪੁੱਛ-ਦੱਸ ਕਰਨੀ ਹੁਣ ਮੇਰੇ ਅੱਬਾ ਜੀ ਨੇ ਤੁਹਾਡੇ ਨਾਲ ਕਰਨੀ ਹੈ। ਉਹ ਲਓ ਵੀ ਪੁੱਤਰੋ, ਮੈਂ ਤੁਹਾਡਾ ਬੜਾ ਮਸ਼ਹੂਰ ਹਾਂ। ਮੈਂ ਆਪਣੀ ਬੇਟੀ ਦਾ ਰਿਸ਼ਤਾ ਕਰਨਾ ਚਾਹੁੰਦਾ ਸਾਂ। ਮੈਨੂੰ ਉਹ ਰਿਸ਼ਤੇ ਦੀ ਤਲਾਸ਼ ਹੈ ਜਿਹਨੂੰ ਮੇਰੀ ਬੇਟੀ ਪਸੰਦ ਕਰੇ। ਹਾਂਜੀ। ਤੇ ਤਾਰਫ ਇਹਨੇ ਤੁਹਾਨੂੰ ਕਰਾ ਦਿੱਤਾ ਹੈ ਤੇ ਇੱਕ ਤਾਰਫ ਤੁਹਾਨੂੰ ਮੈਂ ਕਰਾ ਦਵਾਂ। ਇਹ ਮੇਰੀ ਧੀ ਹੈ ਬੜੀ ਅਥਰੀ ਜਿਹੀ। ਅੱਬਾ ਜੀ ਮੁੰਡੇ ਤੇ ਮੈਨੂੰ ਚੰਗੇ ਲੱਗਦੇ ਨੇ ਤੇ ਸ਼ਰੀਫ ਵੀ, ਤੇ ਸ਼ਰੀਫ ਮਾਪਿਓ ਦੇ ਔਲਾਦ ਨੇ, ਤੇ ਇਹਨਾਂ ਦੀ ਕੋਈ ਖਾਣ ਪੀਣ ਦਾ ਇੰਤਜ਼ਾਮ ਹੋ ਜਾਵੇ। ਓਏ ਹਾਂ ਵੀ, ਕੀ ਨਾਂ ਤੇਰਾ ਪੁੱਤਰ? ਬੜਾ ਕਾਲੇ ਸਾਬਣ ਵਰਗਾ ਤੇਰਾ ਮੂੰਹ ਹੈ। ਅੱਛਾ ਪਾਪਾ ਜੀ, ਮੇਰੇ ਨਾਲ ਪਾਪਾ ਜੀ ਇਮਲੀ। ਓਏ ਖਾਨਾ ਖਰਾਬ, ਏਡਾ ਖੱਟਾ ਨਾਂ ਤੇਰਾ, ਇੰਬਲੀ। ਇਹ ਨਾਂ ਸੁਣ ਕੇ ਮੇਰੇ ਮੂੰਹ 'ਚ ਤੇ ਪਾਣੀ ਆ ਗਿਆ। ਮੇਰਾ ਪੁੱਤਰ, ਬੰਦੇ ਬੁਲਾਣੇ ਸੀ, ਤੂੰ ਤੇ 4 ਮੁਰੱਬਾ ਬੁਲਾ ਲਿਆ। ਉਹ ਸੈਂਟਰ ਵਾਲਿਆ, ਵੈਸੇ ਤਾਂ ਤੂੰ ਬੜਾ ਸੋਹਣਾ ਮਾਸ਼ਾਅੱਲਾ ਬੈਠਾ ਜਿਵੇਂ ਤਕੀਆ ਹੁੰਦਾ ਵੇ। ਪਰ ਤੇਰਾ ਕੀ ਨਾਮ ਹੈ? ਪਾਪਾ ਟੂ, ਮੇਰਾ ਨਾਮ ਸ਼ਹਜ਼ਾਦ ਆ ਜੀ। ਉਂਝ ਮੈਨੂੰ ਡਾਊਨ ਡਾਊਨ ਕਹਿੰਦੇ ਆ। ਅੱਛਾ ਅੱਛਾ, ਤੇਰਾ ਨਾਂ ਡਾਊਨ ਹੈ। ਔਰ ਤੂੰ ਆਖਰੇ ਇੱਧਰ ਆਇਆ ਨਾ। ਹਾਂਜੀ ਹਾਂਜੀ। ਤੇਰਾ ਕੀ ਨਾਮ ਹੈ? ਬੜਾ ਖੁਸਰੇ ਦੀ ਅੱਡੀ ਵਰਗਾ ਮੂੰਹ ਹੈ ਤੇਰਾ। ਮੇਰਾ ਜੀ? ਹਾਂਜੀ। ਮੇਰਾ ਨਾਮ ਬਬਲੂ ਹੈ ਜੀ, ਤੇ ਗਾਰਮੈਂਟਸ ਦਾ ਮੇਰਾ ਕੰਮ ਆ ਜੀ, ਤੇ ਵੱਡਾ ਮੇਰੇ ਸਿਰ ਤੇ ਕੋਈ ਨਹੀਂ ਜੀ। ਇਸ ਕਰਕੇ ਮੈਂ ਆਪਣੇ ਰਿਸ਼ਤੇ ਦੀ ਗੱਲ ਆਪ ਕਰਨ ਆਇਆ ਜੀ। ਉਹ ਕੋਈ ਗੱਲ ਨਹੀਂ ਪੁੱਤਰੋ,
ਮੈਂ ਵੀ ਤੁਹਾਡਾ ਵੱਡਾ ਹੀ ਹਾਂ ਤੇ ਤੁਹਾਡੇ ਲਈ ਕੋਈ ਬਿਹਤਰ ਫੈਸਲਾ ਕਰਾਂਗਾ। ਟੈਨਸ਼ਨ ਨਹੀਂ ਤੁਸੀਂ ਲੈਣੀ। ਲੈ ਪੁੱਤਰ, ਮੈਂ ਇਹਨਾਂ ਦਾ ਕੋਈ ਇੰਤਜ਼ਾਮ ਕਰਾਂ ਖਾਣ ਪੀਣ ਦਾ? ਕਿਉਂ, ਮੇਰੀ ਧੀ ਤੇ ਆਪ ਬੜੀ ਅਥਰੀ ਹੈ। ਕਿਉਂ ਨਹੀਂ ਅੱਬਾ ਜੀ? ਇੰਤਜ਼ਾਮ ਉਹੀ ਹੁੰਦਾ। ਦੇਖ ਦੂਖ ਨਾ ਲਾਉਣ, ਮੈਨੂੰ ਤੇ ਭੁੱਖ ਹੀ ਨਹੀਂ, ਥੋੜੀ ਜਿਹੀ ਰੋਟੀ ਖਾਣੀ। ਉਹ ਭਾਈ ਉਹਨਾਂ ਨੇ ਮੇਰੇ ਮੂੰਹ ਨੂੰ ਮਿੱਠਾ ਲਾਉਣਾ ਵਾ, ਵੱਡਾ ਜਵਾਈ ਆਇਆ ਵਾ, ਇਸ ਲਈ ਬੰਦੋਬਸਤ ਕਰ ਰਹੇ ਆ। ਨਹੀਂ ਤੇਰੇ ਮੂੰਹ ਨੂੰ ਮਿੱਠਾ ਕਿਉਂ ਲਾਉਣਾ? ਤੇਰੇ ਬੋਲ ਦੀ ਕਟਾਈ ਪਾਉਣੀ ਕਿਸੇ ਨੇ ਲਾਉਣਾ ਮਿੱਠਾ ਤੇਰੇ? ਜੀ ਮੈਂ ਓਏ ਸ਼ੱਕਰ ਪਾ ਰਿਆ, ਚੁੱਪ ਰਹੀ, ਕੋਈ ਗੱਲ ਨਾ ਕਰੀ। ਅੱਗੇ ਹੋਏ ਕਿਦਾਂ ਦੇ ਨਾਂ ਲੈ ਗਿਆ ਸਾਡੇ। ਵਾਹ ਵਾਹ ਯਾ ਅੱਲਾ, ਤੇਰੀ ਮਿਹਰਬਾਨੀ ਆ। ਕੁੜੀ ਬਹੁਤ ਸੋਹਣੀ ਆ। ਜੇ ਕਿਤੇ ਇਸ ਕੁੜੀ ਨਾਲ ਮੇਰਾ ਵਿਆਹ ਹੋ ਜਾਵੇ ਨਾ ਤੇ ਪੂਰੀ ਬਰਾਦਰੀ ਦੇ ਵਿੱਚ ਮੇਰੀ ਆਲਾ ਟੌਰ ਬਣ ਜਾਣੀ ਆ। ਲਹਿਰਾ ਹੀ ਲੱਗਣਾ ਮੈਂ ਸਭ ਨੂੰ। ਹਾਏ ਹਾਏ ਹਾਏ। ਜਾ ਮੈਨੂੰ ਵੀ ਦੁਆ ਕਰ ਲੈਂਦੇ। ਯਾ ਅੱਲਾ, ਤੇਰਾ ਮੈਂ ਸ਼ੁਕਰ ਅਦਾ ਕਰਾਂ ਜੇ ਮੇਰਾ ਇਸ ਕੁੜੀ ਨਾਲ ਵਿਆਹ ਹੋ ਜਾਵੇ। ਨਹੀਂ ਤਾਂ ਹਰ ਕੁੜੀ ਮੇਰੇ ਤੋਂ ਨਫ਼ਰਤ ਕਰਦੀ ਆ ਮੇਰੇ ਕੱਦ ਦੀ ਵਜ੍ਹਾ ਨਾਲ। ਅਗਰ ਜੇ ਮੇਰਾ ਇਹਨਾਂ ਵਿਆਹ ਹੋ ਗਿਆ, ਮੇਰਾ ਘਰ ਦਾ ਬੂਆ ਖੁੱਲ ਜਾਊਗਾ ਤੇ ਨਾਲੇ ਉਹਦੇ ਘਰ 'ਚ ਰੌਣਕਾਂ ਲੱਗ ਜਾਊਗੀਆਂ। ਯਾ ਅੱਲਾ, ਤੇਰਾ ਮੈਂ ਸ਼ੁਕਰ ਅਦਾ ਕਰਾਂਗਾ। ਓਏ ਬਸ ਕਰ ਓਏ, ਰੋਂਦੇ ਦਮਾਵਾਂ ਕਰਨ ਨੂੰ ਪਹਿਲੋਂ ਕਰੀ ਦੀਆਂ ਦਮਾਵਾਂ, ਹੁਣ ਤੇ ਜਾਏ ਬਕੂਆ ਤਾਂ ਪਹੁੰਚ ਗਏ ਅਸੀਂ। ਪਰ ਨਾਲੇ ਸੋਹਣੀ ਕੁੜੀ ਸੋਹਣੇ ਨੂੰ ਪਸੰਦ ਕਰਦੀ ਆ, ਤੇ ਉਹ ਮੈਂ ਹੈਗਾ ਵਾਂ। ਤੇ ਤੂੰ ਕਾਲਾ ਸ਼ਾਹ ਕਾਕੂ। ਓਏ ਇਹ ਨੇਰਿਆਂ 'ਚ ਤੇ ਕਦੀ ਵੀ ਨਹੀਂ ਕੁੜੀ ਡੁੱਬੂਗੀ। ਤੇਰਾ ਜਿਹਾ ਨਿੱਕਾ, ਉਹ ਜਦੋਂ ਬਾਹਰ ਜਾਣਾ ਬਾਜ਼ਾਰ 'ਚ ਤੇਰੇ ਨਾਲ ਇੰਝ ਲੱਗੂਗਾ ਜਿੱਦਾਂ ਆਪਣੇ ਨਿਆਣੇ ਨੂੰ ਸ਼ਾਪਿੰਗ ਕਰਾਉਣ ਜਾਂਦੇ ਹੀ ਆ। ਉਹਦੇ ਨਾਲ ਸਿਰਫ ਮੇਰੀ ਸ਼ਾਦੀ ਹੋਏਗੀ, ਮੇਰੀ ਦਿਲ ਦੀ ਦੁਨੀਆ ਵਸੇਗੀ ਉਹਦੇ ਨਾਲ। ਮੈਨੂੰ ਪਿਆਰ ਹੋ ਗਿਆ ਉਹਦੇ ਨਾਲ। ਉਹਦੇ ਨਾਲ ਬਾਜ਼ਾਰ ਆਉਂਦਾ ਜਾਂਦਾ ਮੈਂ ਬੜਾ ਸੋਹਣਾ ਲੱਗਾਂਗਾ। ਓਏ ਐਡਾ ਸੋਹਣਾ ਤੂੰ, ਐਡਾ ਹੁਸਨ ਦਾ ਮਾਲਕ। ਓਏ ਔਰਤ ਜ਼ਾਤ ਜਿਹੜੀ ਹੁੰਦੀ ਆ ਨਾ, ਚੜ੍ਹਦੀ ਜਵਾਨੀ ਨੂੰ ਸਲਾਮ ਕਰਦੀ ਆ, ਤੇ ਮੇਰੇ ਤੇ ਚੜ੍ਹਦੀ ਜਵਾਨੀ ਆ। ਦੇਖ ਮੇਰੇ ਵੱਲ ਗੌਰ ਨਾਲ। ਓਏ ਸਾਗ ਵਾਲੇ ਘੋਟੇ, ਇੱਧਰ ਕੀ ਗੱਲ ਆ? ਅਸੀਂ ਵੀ ਉੱਤੇ ਉਹਨੂੰ ਮੋਟਰਸਾਈਕਲ ਤੇ ਫਰਾਵਾਂਗੇ। ਅਸੀਂ ਕਿਹੜਾ ਮਾੜੇ ਘਰ ਚੋਂ ਆ? ਉਹ ਵਿਆਹ ਕਰੇਗੀ ਤੇ ਸਿਰਫ ਮੇਰੇ ਨਾਲ ਕਰੇਗੀ। ਇਹਦਾ ਤਾਂ ਮੂੰਹ ਓਏ। ਫੁੱਟਣੇ ਵਾਲਾ, ਇਹਦੇ ਨਾਲ ਕਿਹਨੇ ਕਰਨਾ ਵਾ? ਅੱਛਾ ਬਸ ਕਰੋ, ਇੰਨਾ ਸ਼ੋਰ ਨਾ ਕਰੋ, ਮਹੱਲੇਦਾਰੀ ਏ। ਇਹ ਸ਼ਰੀਫ ਆਦਮੀ ਜੀ ਆ ਭੌਂਕਦਾ ਕੁੱਤੇ ਦਾ ਨਾਮ। ਨਹੀਂ ਤੁਸੀਂ ਡਿਸਟਰਬ ਹੋਣ ਡਏ ਅੰਦਰ। ਮੇਰੀ ਗੱਲ ਸੁਣੋ, ਇਹ ਮਹੱਲੇਦਾਰੀ ਸ਼ੋਰ ਸ਼ਰਾਬਾ ਨਾ ਕਰੋ। ਤੁਸੀਂ ਮੇਰੇ ਨਾਲ ਵਿਆਹ ਕਰਨਾ ਹੈ, ਤੁਸੀਂ ਤਿੰਨੇ ਬਾਹਰ ਨਿਕਲ ਕੇ ਜਾ ਕੇ ਸਲਾਹ ਕਰ ਲਓ, ਕਿਉਂਕਿ ਮੇਰੇ ਅੱਬਾ ਜੀ ਖਾਣਾ ਲੈਣ ਗਏ ਹੋਏ ਨੇ ਅੱਛਾ ਅੱਛਾ। ਤੇ ਅੱਛਾ ਨਹੀਂ ਲੱਗਦਾ। ਤੁਸੀਂ ਥੋੜੀ ਦੇਰ ਬਾਹਰ ਸਲਾਹ ਕਰਕੇ ਆ ਜਾਓ। ਸਲਾਹ ਹੋਈ ਹੈ ਜੀ, ਸਲਾਹ ਤਾਂ ਹੋਈ, ਤੁਹਾਡਾ ਮੇਰਾ ਕਰ ਗਏ ਓਕੇ। ਉਹ ਵਿਆਹ ਜੀ ਮੈਂ ਹੀ ਕਰਾਉਣਾ ਤੁਹਾਡੇ ਨਾਲ। ਤੂੰ ਨਹੀਂ ਕਰਾਉਣਾ ਓਏ। ਤੇ ਮੈਂ ਤੰਬੂ ਠੋਕਣਾ ਤੁਹਾਡੇ ਵਿਆਹ ਤੇ? ਮੈਂ ਜੀ ਇੱਥੇ ਬਾਹਰ ਖੜਾ ਆ ਜਾਓ ਹੋ ਕੇ ਫਿਰ, ਸੋਚਦਾ ਸਾਰੇ ਮੈਂ ਮੈਡਮ ਜੀ ਓਕੇ, ਜਿੱਦਾਂ ਤੁਸੀਂ ਰਾਜੀ ਜੀ। ਬੜੀ ਤੁਹਾਨੂੰ ਰਾਜੀ ਕਰਨਾ ਜੀ। ਮੈਂ ਬਾਹਰ ਜਾ ਕੇ ਨਾ ਤੁਹਾਡੇ ਬਾਰੇ ਸੋਚਦਾ, ਤੁਸੀਂ ਮੇਰੇ ਬਾਰੇ ਸੋਚੋ। ਜੀ ਬੜੀ ਮਿਹਰਬਾਨੀ, ਮੇਰਾ ਬਾਹਰ ਨੂੰ ਹੋ ਜਾਓ। ਤੁਹਾਡੇ ਵਾਸਤੇ ਮੈਂ ਡੰਡਿਆਂ ਨੂੰ ਤੇਲ ਲਾ ਕੇ ਰੱਖਣੀ ਤੇ ਗਰਮ ਕਰਕੇ ਰੱਖਣੀ। ਛੇਤੀ ਆ ਜਾਇਓ। ਤੇ ਤੁਹਾਨੂੰ ਵੀ ਸਾਰੀ ਜ਼ਿੰਦਗੀ ਦੀ ਮੈਂ ਤੋਬਾ ਨਾ ਕਰਾਈ। ਤੇ ਕਾਕਾ, ਮੇਰਾ ਨਾਮ ਵੀ ਈਰਮ ਨਹੀਂ। ਓਏ ਆ ਜਾਓ ਯਾਰ, ਇਹ ਚੰਗਾ ਕੀਤਾ ਉਹਨਾਂ ਨੇ ਸਾਨੂੰ ਜਿਹੜਾ ਮੌਕਾ ਦੇ ਦਿੱਤਾ। ਆ ਜਾਓ ਯਾਰ, ਮੇਰੇ ਬੂਹੇ ਅੱਗੇ ਹੀ ਆ ਜਾਓ। ਤੇਰੇ ਬੂਹੇ ਅੱਗੇ ਕੀ ਆ? ਹਾਏ ਹਾਏ ਹਾਏ। ਓਏ ਹੋਏ, ਕੀ ਵਕਤ 'ਚ ਪੈ ਗਿਆ ਤੁਹਾਡੀ ਖਾਤਰ ਮੈਂ। ਚੰਗਾ ਭਲਾ ਉਹਨੇ ਮੈਨੂੰ ਪਸੰਦ ਕੀਤਾ ਵਾ। ਸੋਚਣਾ ਵਾ ਸੋਚਣਾ। ਸੋਚਣਾ ਕੀ ਆ ਯਾਰ? ਭਾਜੀ ਸੋਚਣਾ ਤਾਂ ਕੁਛ ਨਹੀਂ। ਹੈਂ? ਮੈਨੂੰ ਤਾਂ ਸੋਹਣੀ ਬੜੀ ਲੱਗਦੀ ਆ। ਉਹ ਤਾਂ ਮੈਨੂੰ ਵੀ ਸੋਹਣੀ ਲੱਗਦੀ। ਮੇਰੀਆਂ ਅੱਖਾਂ 'ਚ ਤਾਂ ਮੇਰੇ ਦਿਲ 'ਚ ਗਈ ਆ ਉਹ ਸਮਾ। ਤੇਰੀਆਂ ਅੱਖਾਂ 'ਚ ਗਿੱਦਾਂ ਵਾ, ਦਿਲ ਤੇਰੇ 'ਚ ਮੈਲ ਆ। ਤੇ ਮੈਂ ਵਿਆਹ ਕਰਾਉਣਾ ਤੇ ਉਹਨਾਂ ਹੀ ਹੁਣ ਕਰਾਉਣਾ ਬਸ। ਓਏ ਆਪਣਾ ਕੱਦ ਕਾਠ ਦੇਖ ਕੇ ਗੱਲ ਕਰਿਆ ਕਰ, ਨਸ਼ਾ ਜਿਆ। ਤੂੰ ਕੱਦ ਛੱਡ, ਮੇਰੇ ਸ਼ੌਕ ਵੇਖ। ਸ਼ੌਕ ਕੀ ਹੈ ਤੇਰੇ? ਸ਼ੌਕ ਤਾਂ ਤੇਰੇ ਕੱਖ ਵੀ ਨਹੀਂ ਹੈਗੇ। ਗੇਮਾਂ ਦੇ ਫਿਰਦਾ ਸਾਰਾ ਦਿਨ, ਟੋਕਨ ਖੇਲਦਾ ਤੂੰ। ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ। ਉਹ ਮੇਰੇ ਤੇ ਮਰਦੀ ਆ। ਉਹਨੇ ਕਿਹਾ ਨਹੀਂ ਹੈਗਾ ਕਿ ਤੁਸੀਂ ਬਾਹਰ ਜਾ ਕੇ ਸੋਚੋ। ਤੇਰੇ ਮੈਂ ਤੇ ਤੁਹਾਡੇ ਕੁੜੀ- ਬਾਰੇ ਉਹ ਸੋਚਦੀ। ਭਾਜੀ ਮਰਦੀ ਨਹੀਂ। ਤੇਰੇ ਤੇ ਕੁੜੀ ਨਹੀਂ ਮਰ ਸਕਦੀ। ਕਿਉਂ? ਜਾਂ ਤੇਰੀ ਹਮਕ ਨਾ ਮਰ ਸਕਦੀ, ਜਾਂ ਤੇਰੀ ਬੋ ਨਾ ਮਰ ਸਕਦੀ, ਜਾਂ ਤੇਰੇ ਕੁਝ ਕਹਿਣ ਨਾ ਮਰ ਸਕਦੀ। ਮਰਨੀ ਤੇਰੇ ਤੇ ਵੀ ਨਹੀਂ ਕੁੜੀ, ਕਿਉਂਕਿ ਅੱਧਾ ਮੇਕਅਪ ਤਾਂ ਤੂੰ ਤਾਂ ਆਪ ਕਰ ਲੈਣਾ ਵਾ। ਆਪ ਕਰ ਲੈ। ਐਡਾ ਤਾਂ ਹੁਸ਼ਿਆਰ। ਉਹਨੇ ਕਿਹਾ ਵਾ, ਉਹਨੇ ਕਿਹਾ ਤੁਸੀਂ ਸੋਚੋ, ਮੈਂ ਤੁਹਾਡੇ ਬਾਰੇ ਸੋਚਦੀ। ਉਹਨੇ ਤੁਹਾਨੂੰ ਦੋਨਾਂ ਨੂੰ ਕਿਹਾ ਸੋਚੋ। ਮੇਰੇ ਬਾਰੇ ਓਏ ਉਹਨੇ ਤੁਹਾਨੂੰ ਦੋਨਾਂ ਨੂੰ ਕਿਹਾ ਵਾ ਕਿ ਸੋਚੋ, ਆਪਣਾ ਕੋਈ ਹੋਰ ਕਾਰੋਬਾਰ ਯਾਰ, ਕਰੋ। ਬੰਦਾ ਮੈਂ ਪਸੰਦ ਕਰ ਲਿਆ ਵਾ। ਉਹਨੇ ਕਿਸੇ ਨੂੰ ਵੀ ਕਿਹਾ, ਉਹਨੇ ਕਿਹਾ ਮੇਰੇ ਬਾਰੇ ਜਾ ਕੇ ਬਾਹਰ ਸੋਚੋ। ਅਸੀਂ ਓਏ, ਉਹਦੇ ਬਾਰੇ ਸੋਚਣਾ ਮੇਰਾ ਕਿ ਉਹਦੀ ਦਿਮਾਗ ਜ਼ਿੰਦਗੀ ਖਰਾਬ ਨਾ ਕਰਿਓ। ਮੇਰੇ ਦਿਲ ਦਿਮਾਗ 'ਚ, ਮੇਰੀਆਂ ਅੱਖਾਂ 'ਚ, ਮੇਰੀ ਰੂਹ 'ਚ ਵਸ ਚੁੱਕੀ ਆ ਉਹ। ਮੇਰੇ ਦਿਲ 'ਚ ਤੂੰ ਜਿਹੜਾ ਵਸਿਆ ਹੋਇਆ, ਮੇਰਾ ਦਿਲ ਕਰਦਾ ਤੈਨੂੰ ਮੈਂ ਧੂੜਮਾ ਇੱਥੇ ਫੜ ਕੇ ਭਰਜਾਈ ਨੂੰ ਕਹਿ ਭਰਜਾਈ। ਤੂੰ ਕਹਿ ਮੇਰੀ ਜ਼ਬਾਨ ਕਾਲੀ ਹੋਈ ਉਹਨੂੰ ਮੈਂ ਕਮਾ। ਮੈਂ ਤੇਰੇ ਕੋਲ ਕਢਾਉਣਾ, ਕਹਿ ਭਰਜਾਈ। ਉਹ ਘਰ ਛੱਡੇਂਗੇ ਮੈਂ ਨਹੀਂ ਕਹਿਣਾ ਹੈਗਾ ਮੈਨੂੰ। ਉਹ ਤੇਰੇ ਭਰਜਾਈ ਮੈਂ ਵਿਆਹ ਕਰਨਾ। ਕਿਆ ਭਰਜਾਈ? ਮੈਂ ਵਿਆਹ ਕਰਨਾ ਉਹਨੂੰ। ਕਹਿ ਭਰਜਾਈ। ਮੈਂ ਕਹਿੰਦਾ ਭਰਜਾਈ ਕਹਿੰਦਾ ਛੱਡ। ਹੈ ਪਰ ਕੀ ਹੈ? ਇੱਥੇ ਲੜ ਕੇ ਮਰਨਾ ਵਾ। ਉਹ ਕਿੱਦਾਂ ਆਪਸ ਵਿੱਚ ਮਰੀ ਜਾਂਦੇ ਆ ਲੜ ਕੇ। ਉਹਨੂੰ ਜਾ ਕੇ ਪਹਿਲੇ ਪੁੱਛ ਲਈਏ ਉਹ ਕਿਹਨੂੰ ਚਾਹੁੰਦੀ ਆ, ਠੀਕ ਹੈ ਨਾ, ਫੇਰ ਵਿਆਹ ਹੋਣਾ ਉਹਨਾਂ ਤੂੰ ਹੀ। ਕਹਿ ਭਰਜਾਈ, ਫੇਰ ਵੀ ਤੂੰ ਕਹਿ ਭਰਜਾਈ। ਉਹ ਤੇਰੀ ਭਰਜਾਈ ਹੋਗੀ, ਤੇਰੀ ਭਰਜਾਈ ਤੂੰ ਕਹਿ ਹੋਗੀ। ਭਰਜਾਈ। ਮੈਂ ਕਦੇ ਚੱਲ ਕਹਿ ਭਰਜਾਈ। ਓਏ ਮੈਨੂੰ ਬੰਦਾ ਬਣ ਜਾ, ਮੈਂ ਤੈਨੂੰ ਦੱਸਾਂ। ਓਏ ਬੰਦਾ ਐਸ ਗਲੀ 'ਚ ਕਿਸੇ ਨਾ ਤੈਨੂੰ ਮੈਂ ਗੱਲ ਸੁਣ, ਇੱਥੇ ਪਤਾ ਨਾ ਲੱਗੇ ਕਿਸੇ ਨੂੰ ਕਿ ਬਾਹਰ ਲੜਦੇ ਆਏ ਆ। ਮੈਂ ਤੇਰੇ ਫੇਰ ਥੱਪੜ ਮਾਰੇ, ਬਾਹ ਦੂਜੀ ਵੀ ਮੈਂ ਤੋੜ ਦੇਣੀ ਤੇਰੀ। ਓਏ ਚੁੱਪ ਕਰ।
ਆਪਣੇ ਹਾਲ ਖਰਾਬ ਆ, ਕਵਾਂਗੇ ਸਾਡੇ 'ਚ ਰੇੜਾ ਵੱਜਾ। ਚੁੱਪ ਕਰ ਗਿਆ। ਉਹ ਤੁਸੀਂ ਇਦਾਂ ਕਹੀਓ ਨਾ, ਤੁਸੀਂ ਕਹੀਓ ਯਾਰ ਸਾਡੇ ਤੋਂ ਮੁੰਡਾ ਜਵਾਨ ਮੈਂ ਇਹਦੇ ਨਾਲ ਡਕੈਤੀ ਹੋ ਗਈ ਹੈ ਕਿਹਦੇ ਨਾਲ? ਮੇਰੇ ਨਾਲ। ਦੇਖੋ ਕੀ ਹੋ ਸਕਦਾ ਕੋਈ। ਉਹ ਕਹੀਓ ਮਾਰਿਆ ਧੂਲੇ ਉਹਦੇ ਨਾਲ ਬਣੋ, ਦਿਖਾਊਗਾ। ਧੂਲੇ ਬਣੋ, ਧੂਲੇ। ਮੇਰਾ ਇਹ ਤੂੰ ਕਹਿ ਤੇ ਇਦਾਂ ਜਿੱਦਾਂ ਨਾਲ ਹੀ ਕੱਢ ਕੇ ਆਇਆ ਕਿਸੇ ਮੇਰੇ ਆ ਵੱਜੀ ਸੱਟ। ਓਏ ਆ ਜਾਓ ਮੁੰਡਿਓ, ਲੰਘ ਜਾਓ, ਕੀ ਗੱਲਾਂ ਕਰੀ ਜਾਂਦੇ ਜੇ? ਗੱਲਾਂ ਕੀ ਕਰਨੀਆਂ ਨਾ ਕੋਈ ਗੱਲ ਕਰੀਓ। ਚੁੱਪ ਹੋਣੀ ਦੂੰਗੀ। ਉਹ ਚੁੱਪ। ਮੰਮੀ ਚੋਪੀ ਬੈਠੋ ਬੈਠੋ ਮੇਰਾ ਪੁੱਤਰ। ਓਏ ਓਏ ਤੁਸੀਂ ਤਾਂ ਚੰਗੇ ਭਲੇ ਗਏ ਸੀ ਬਾਹਰ, ਕੀ ਕੁੱਤਿਆਂ ਨਾਲ ਲੜਾਈ ਹੋ ਗਈ ਤੁਹਾਡੀ? ਕੀ ਹਾਲਤ ਬਣਾਈ ਹੋਈ ਹੈ ਤੁਸੀਂ? ਉਹ ਨਹੀਂ ਚਾਚਾ, ਮੇਰੀ ਉਹ ਇਕੱਲੇ ਦੀ ਲੜਾਈ ਹੋਈ ਆ। ਇਹਨੇ ਸਾਨੂੰ ਛਡਾਇਆ ਵੀ, ਤੇ ਛਡਾਉਣ 'ਚ ਬਾਂਹ ਉਤਰ ਗਈ ਆ, ਤੇ ਉਹਦੇ ਨਾਲ ਦਿਆਂ ਦਾ ਗਟਰ ਕੱਢ ਕੇ ਆਇਆ ਜੀ। ਬਕਵਾਸ ਬੰਦ ਕਰ ਪਾਪਾ। ਰਸਤੇ में ना मुझे डाकू पड़ गए थे। ਗੁੰਡਿਆਂ ਨਾਲ ਹੱਥ ਪਾਈ ਹੋ ਗਈ ਸੀ। ਉਹ ਤੁਸੀਂ ਹਾਰ ਗਏ ਹੋ ਫਿਰ। ਕੋਈ ਗੱਲ ਨਹੀਂ ਪੁੱਤਰ, ਬੈਠੋ ਤੁਸੀਂ। ਇਹਨੂੰ ਖਾਣਾ ਪਕਾ ਰਹੇ ਹੀ ਅੰਦਰ, ਉਹਨੇ ਖਾਣਾ ਪੱਕ ਜਾਂਦਾ ਹੈ, ਤੁਸੀਂ ਖਾਣਾ ਸ਼ਾਨਾ ਖਾ ਕੇ ਜਾਈਓ। ਤੇ ਨਾਲੇ ਇਰਮ ਜਿਹਨੂੰ ਪਸੰਦ ਕਰੇਗੀ ਮੈਂ ਉਹਦਾ ਵਿਆਹ ਉਹਦੇ ਨਾਲ ਕਰ ਦਿਆਂਗਾ। ਕਿਉਂ? ਉਹ ਆਪ ਬੜੀ ਅਥਰੀ ਜਿਹੀ ਹੈ। ਅਥਰੀ ਆ ਜੀ? ਇਹਦਾ ਮਤਲਬ ਆ ਫਿਰ ਉਹਦਾ ਫੇਕ ਕਾਲੇ ਅਥਰੇ ਬੰਦੇ ਨਾਲ ਗੁਜ਼ਾਰਾ ਹੋਣਾ ਵਾ। ਅਥਰੇ? ਇਹ ਕਹਿੰਦਾ ਸੀ ਮੈਂ ਬੜਾ ਅਥਰਾ, ਉਹਨਾਂ ਨੇ ਤੋਤਾ ਹੀ ਬੜਾ ਇਹਨੂੰ। ਕਿਉਂਕਿ ਇਹਨਾਂ ਅਥਰੀ ਗੁਜ਼ਾਰਾ ਨਹੀਂ ਕਰ ਸਕਦੀ, ਕਿਉਂਕਿ ਇਹਦੇ ਸਿਰ 'ਚ ਪਹਿਲਾਂ ਹੀ ਪੱਥਰੀ ਹੈ, ਇਸ ਕਰਕੇ ਅਥਰੀ ਨਹੀਂ ਚੱਲਣੀ। ਉਹ ਮੇਰੇ ਨਾਲ ਹੀ ਮੈਨੇਜ ਹੋਣਾ ਅੱਬਾ ਜੀ ਉਹਦਾ ਵਿਆਹ ਦਾ। ਛੱਡ ਅੱਬਾ ਜੀ, ਤੁਹਾਡੀ ਧੀ ਨੂੰ ਮੈਂ ਹੀ ਪਸੰਦ ਆਉਣਾ ਜੀ। ਤੁਹਾਡੀ ਮਿਹਰਬਾਨੀ, ਆਪਣੀ ਧੀ ਨਾਲ ਮੇਰੀ ਸ਼ਾਦੀ ਕਰ ਦਿਓ ਜੀ। ਅੱਬਾ ਜੀ ਤੁਹਾਡਾ ਮੇਰੇ ਤੇ ਆਸਾਨ ਹੋਏਗਾ, ਆਪਣਾ ਹੱਥ ਜਿਹੜਾ ਮੇਰੇ ਸਿਰ ਤੇ ਰੱਖ ਦਿਓ ਜੀ। ਓਏ ਹੱਥ ਤਿਲਕ ਜਾਣਾ ਸਿਰ ਤੋਂ, ਪਰ ਉਹ ਸਟੱਪਣੀ ਆ ਜਾਈਏ। ਅੱਬਾ ਜੀ ਮੇਰੇ ਨਾਲੋਂ ਜ਼ਿਆਦਾ ਖੂਬਸੂਰਤ ਕਿਹੜਾ ਵੈਸੇ ਮਹੱਲੇ 'ਚ? ਮੈਂ ਤੁਹਾਡੀ ਧੀ ਨੂੰ ਖੁਸ਼ ਰੱਖੂਗਾ, ਤੁਸੀਂ ਵਿਆਹ ਮੇਰੇ ਨਾਲ ਕਰੋ। ਅੱਬਾ ਜੀ ਇਹ ਵੀ ਝੂਠ ਬੋਲਣ ਦੇ ਆ। ਅਸਲ ਦੇ ਵਿੱਚ ਮੇਰੀ ਗਾਰਮੈਂਟਸ ਦੀ ਫੈਕਟਰੀ ਆ, ਲੱਖਾਂ ਰੁਪਇਆ ਕਮਾਉਂਦਾ। ਉਹਨੂੰ ਸਾਰੀ ਐਸ਼ ਆਰਾਮ ਮੈਂ ਦੇ ਸਕਦਾ, ਇਹ ਨਹੀਂ ਦੇ ਸਕਦਾ ਜੀ। ਆ ਵੇਖੋ ਫਾਕੇ ਕੱਟ ਕੱਟ ਫਾਕਾ ਵਜਿਆ ਪਿਆ ਇਹਦਾ। नो पापा, ये दोनों बकवास कर रहे हैं पापा। ਅੱਬਾ ਜੀ ਇਹ ਨੋ ਨੋ ਹੀ ਕਹਿ ਰਿਹਾ, ਇਹਨੇ ਬਾਅਦ ਚ ਵੀ ਕਹਿਣਾ ਨੋ ਨੋ। ਉਹ ਨੋ ਬਾਲ ਦੇ ਸਿਰ ਵਾਲੇ ਆ। ਅੱਬਾ ਜੀ ਮੇਰੇ ਨਾਲ ਤੁਸੀਂ ਉਹਦਾ ਓਏ ਵਿਆਹ ਗੱਲ ਸੁਣੋ, ਇੱਧਰ ਆ ਜਾ। ਕਿੰਨਾ ਸੇਕ ਕਰਤਾ ਤੁਸੀਂ ਦੋਨਾਂ ਜਾਣਿਆਂ ਨੇ। ਅੱਬਾ ਜੀ ਤੁਹਾਡੀ ਮਿਹਰਬਾਨੀ ਹੈ, ਤੁਸੀਂ ਮੇਰੇ ਨਾਲ ਉਹਦੀ ਸ਼ਾਦੀ ਕਰੋ, ਕਦੀ ਲਾਮਾ ਨਹੀਂ ਆਵੇਗਾ। ਉੱਤੋਂ ਮੇਰਾ ਘਰ ਵੀ ਹੈ ਜੀ, ਉਹ ਵੇਚ ਕੇ ਆਪਾਂ ਇੱਥੇ ਸਾਰੇ ਇਕੱਠੇ ਰਵਾਂਗੇ ਜੀ। ਅੱਬਾ ਜੀ ਇਹਦੀ ਮੰਨ ਲਓ ਫਿਰ ਦੋਵੇਂ ਭੈਣਾਂ ਇਕੱਠੀਆਂ ਰਹਿ ਲੈਣਗੀਆਂ। ਹੈਂ, ਓਏ ਹੈਗੀ ਸਾਡਾ ਇਹਦੀ ਹੋਣ ਭੈਣ? ਦੇ ਭਰਾਵਾ, ਸਾਡਾ ਹੋਣ। ਤੁਹਾਡੀ ਮਿਹਰਬਾਨੀ ਯਾਰ, ਤੁਹਾਡਾ ਤਾਂ ਕਿਤੇ ਹੋ ਹੀ ਜਾਣਾ, ਮੇਰਾ ਕਿਤੇ ਨਹੀਂ ਹੋਣਾ। ਇੱਥੇ ਹੀ ਹੋਲਾ ਦਿਓ ਯਾਰ, ਤੁਹਾਡੀ ਮਿਹਰਬਾਨੀ। ਓਏ ਤੁਸੀਂ ਆਰਾਮ ਤਸੱਲੀ ਨਾਲ ਉੱਥੇ ਬੈਠੋ ਜ਼ਰਾ, ਉੱਥੇ ਬੈਠ। ਅੱਬਾ ਜੀ ਮੰਨ ਇਹ ਗਏ। ਤੇ ਵਿਆਹ ਤੋਂ ਪਹਿਲਾਂ ਤੁਹਾਡੇ ਜੋੜਾਂ 'ਚ ਬਹਿ ਗਏ, ਇਹਨਾਂ ਨੇ ਕੀ ਕਰਨਾ ਜੀ? ਓਏ ਤੁਸੀਂ ਟੈਨਸ਼ਨ ਨਾ ਲਵੋ। ਲੈਣੀ ਅਸੀਂ ਟੈਨਸ਼ਨ ਲੈਣੀ ਹੈ ਜੀ ਅਸੀਂ। ਈਰਮ ਨੂੰ ਬੁਲਾਣਾ ਉਹਨੇ, ਉਹ ਜਿਹਨੂੰ ਪਸੰਦ ਕਰੇਗੀ ਮੈਂ ਉਹਦਾ ਵਿਆਹ ਉਹਦੇ ਨਾਲ ਕਰ ਦਿਆਂਗਾ। ਤੇ ਤੁਸੀਂ ਟੈਨਸ਼ਨ ਨਾ ਲਵੋ, ਤੇ ਨਾਲੇ ਉਹਦੇ ਸਾਹਮਣੇ ਕੋਈ ਬਦਤਮੀਜ਼ੀ ਨਹੀਂ ਕਰਨੀ। ਉਹ ਆਪ ਬੜੀ ਅਥਰੀ ਜਿਹੀ ਹੈ। ਅਥਰੀ ਕੀ ਜੀ, ਉਹ ਕੱਚਾ ਹੀ ਸਾਗ ਖਾ ਲੈਂਦੀ ਆ। ਸਾਡੀ ਪੜ੍ਹੀ ਲਿਖੀ ਫੈਮਿਲੀ ਆ ਜੀ, ਸਾਡੇ ਨਾਲ ਸ਼ਾਦੀ ਕਰਾਓ ਉਹਦੀ। ਨਹੀਂ ਪੁੱਤ, ਬੰਗਾਲੀ ਬੜੀ ਤੇਰੀ ਫੈਮਿਲੀ, ਬੰਗਾਲੀ ਜਾਦੂ ਕਰ ਰਹੀ ਹੈ। ਓਏ ਬਕਵਾਸ ਨਾ ਕਰੋ ਏ ਈਰਮ ਪੁੱਤਰ। ਮੈਂ ਲੈ ਆਵਾਂ ਕਹਿੰਦੇ ਜੀ। ਤੂੰ ਲੈ ਆਵਾਂ? ਚੁੱਪ। ਉਹ ਭਾਈ ਉਹਨੇ ਮੇਰੇ ਵੱਲ ਦੇਖਣਾ ਹੀ। ਆ ਤੁਸੀਂ ਕੀ ਹਾਲ ਬਣਾਇਆ? ਆ ਤੁਹਾਡੇ ਵੀ ਸੱਟ ਲੱਗੀ ਹੋਈ ਏ। ਆ ਸੱਟ ਨਹੀਂ ਹੈ, ਮੈਂ ਟੈਟੂ ਬਣਾਇਆ ਜੀ ਮੁੱਕੇ ਨਾਲ। ਤੇ ਉਹਨੂੰ ਕੀ ਹੋ ਗਿਆ? ਉਹਨੇ ਬਾਹ ਤੋੜੀ। ਉਹ ਮੈਂ ਜੀ ਬੱਚੇ ਕੋਲੋਂ ਚੀਜ਼ ਖੋ ਕੇ ਖਾਧੀ ਸੀ ਜੀ, ਉਹਦੇ ਭਰਾ ਨੇ ਮੈਨੂੰ ਧੱਕਾ ਦੇ ਦਿੱਤਾ ਜੀ, ਬਾਹ ਟੁੱਟ ਗਈ। ਉਹ ਤੁਹਾਨੂੰ ਕੀ ਹੋਇਆ? ਤੁਸੀਂ ਉਜੜੀ ਹੋਈ ਰਿਆਸਤ ਦੇ ਉਜੜੇ ਹੋਏ ਸੁਲਤਾਨ ਲੱਗ ਰਹੇ। ਉਹ ਬੀਬੀ ਡਾਕੂ ਪੜ ਗਏ ਤੇ। ਹਾਂਜੀ, ਤੇ ਖਾਲੀ ਜੇਬਾਂ ਜਦੋਂ ਨਿਕਲੀਆਂ ਫਿਰ ਅਗਲੇ ਬਾਅਦ ਚ ਕੁੱਟ ਕੇ ਵੀ ਗਏ। ਓ ਈਰਮ ਪੁੱਤਰ, ਇਹਨਾਂ ਦਾ ਕੀ ਕਰਨਾ ਹੁਣ? ਅੱਬਾ ਜੀ ਇਹਨਾਂ ਦਾ ਕੀ ਕਰਨਾ? ਇਹਨਾਂ ਦਾ ਇੰਟਰਵਿਊ ਕਰਾਂਗੀ, ਇੱਕ ਇੱਕ ਕਰਕੇ ਅੰਦਰ ਆ ਜਾਣ। ਜਿਹੜਾ ਮੈਨੂੰ ਪਸੰਦ ਆਏਗਾ ਮੈਂ ਉਹਦੇ ਨਾਲ ਵਿਆਹ ਕਰ ਲਾਂਗੀ। ਉਹ ਠੀਕ ਹੈ ਧੀਏ, ਮੈਨੂੰ ਤਾਂ ਕੋਈ ਇਤਰਾਜ਼ ਨਹੀਂ। ਤੂੰ ਇਕੱਲੇ ਇਕੱਲੇ ਦਾ ਇੰਟਰਵਿਊ ਲੈਣਾ ਲੈ ਲੈ, ਕਿਉਂਕਿ ਤੂੰ ਤੇ ਆਪ ਬੜੀ ਅਥਰੀ ਜਿਹੀ ਹੈ। ਅੱਬਾ ਚੱਲ ਜੀ ਭਾਈ, ਇੱਕ ਨੰਬਰ ਵਾਲੇ ਨੂੰ ਭੇਜ ਦਿਓ। ਚੱਲ ਇੱਕ ਨੰਬਰ ਵਾਲਿਆ ਨਿਕਲ ਓਏ। ਹੈ ਜੀ? ਕੀ ਹੈ? ਮੈਂ ਇੱਕ ਨੰਬਰ ਆਵਾਂ? ਉਹ ਪੁੱਤਰ ਉਹਨਾਂ ਨੇ ਇਧਰੋਂ ਗਿਣਤੀ ਸ਼ੁਰੂ ਕੀਤੀ ਹੈ, ਮੈਂ ਇੱਕ ਨੰਬਰ ਤੇ। ਅੱਛਾ ਜੀ। ਲਓ ਜੀ, ਇਜਾਜ਼ਤ ਆ ਅੱਬਾ ਜੀ, ਦੁਆ ਕਰਿਓ ਭਲੇ ਹੋ ਜਾਣ ਸਾਡੇ ਕਿਤੇ। ਭਲੇ ਹੋਣਗੇ ਤੁਹਾਡੇ। ਦਿਲ ਕਰੇ ਉਹਦੇ ਨਾਲ ਪਿਆਰ ਮੁਹੱਬਤ ਦੀਆਂ ਗੱਲਾਂ ਨਾ ਕਰੇ, ਉਹਨੂੰ ਆਪਣੇ ਨਾਖੂਨ ਦਿਖਾਈ ਜਾਵੇ ਬੈਠਾ। ਆ ਜਾਓ ਆ ਜਾਓ, ਬੈਠੋ ਬੈਠੋ ਬੈਠੋ। ਬਵੋ। ਤੁਸੀਂ ਬਹੂ ਜੀ ਲੇਡੀ ਫਸਟ। ਹਾਂਜੀ ਹਾਂਜੀ, ਤੁਸੀਂ ਵੀ ਬੈਠੋ। ਹਾਂਜੀ ਹਾਂਜੀ, ਤੁਸੀਂ ਬੁਲਾਇਆ ਜੀ, ਤੁਸੀਂ ਦੱਸਣਾ। ਹਾਂਜੀ, ਦੱਸਦੇ ਹਾਂ ਸਹੀ ਤਰ੍ਹਾਂ ਤਰੀਕੇ ਨਾਲ ਬਹਿਓ। ਕੋਈ ਜੀ। ਖਾਣ ਪੀਣ ਦਾ ਇੰਤਜ਼ਾਮ ਕਰੀਏ, ਤਰੀਕੇ ਨਾਲ ਬਹਿ ਜਾਓ। ਮੈਂ ਕਿਹਾ ਅੱਛਾ ਜੀ, ਮਿਹਰਬਾਨੀ ਜੀ। ਸੋਚਿਆ ਨਹੀਂ ਸੀ ਜੀ ਇੰਨਾ ਲਾਡ ਪਿਆਰ ਮਿਲੂਗਾ ਜੀ। ਤੇ ਉਹ ਕਿੱਥੇ ਹੈ ਜੀ? ਤੁਸੀਂ ਕਿਹਾ ਸੀ ਖਾਣ ਪੀਣ ਦਾ ਇੰਤਜ਼ਾਮ ਕੀਤਾ ਜੀ। ਹਾਂਜੀ ਹਾਂਜੀ, ਤੁਹਾਡੇ ਖਾਣ ਪੀਣ ਦਾ ਇੰਤਜ਼ਾਮ ਵੀ ਰੱਖਿਆ, ਸੋਹਣਾ ਰੱਖਿਆ ਖਾਣ ਪੀਣ ਦਾ ਇੰਤਜ਼ਾਮ ਤੁਹਾਡਾ। ਜੀ ਜੀ। ਟੈਨਸ਼ਨ ਨਾ ਲਿਓ। ਮਿੱਠੇ ਦੇ ਬਾਰੇ ਕਿਹਾ ਸੀ ਜੀ, ਉਹ ਕਸਟਰਡ ਮੈਨੂੰ ਬਹੁਤ ਪਸੰਦ ਆ ਜੀ। ਹਾਂਜੀ, ਮਿੱਠਾ ਵੀ, ਮਿੱਠੇ ਵਾਸਤੇ ਵੀ ਤੁਹਾਡੇ ਲਈ ਇੰਤਜ਼ਾਮ ਕਰਕੇ ਰੱਖਿਆ। ਟੈਨਸ਼ਨ ਨਹੀਂ ਤੁਸੀਂ ਲੈਣੀ। ਇਹ ਤੁਸੀਂ ਬੈੱਡ ਨੂੰ ਸਿਰੂ ਮੰਜੇ ਦਾ ਪਾਇਆ ਸੀ ਇਹ ਤਾਂ ਦੱਸਾਂਗੇ ਤੁਹਾਨੂੰ, ਦੱਸਾਂਗੇ। ਜੀ।
ਹਾਂਜੀ ਹਾਂਜੀ ਗੱਲ ਮੈਂ ਜਾ ਬਾਤ ਸੁਣੋ ਮੈਂ ਅਭੀ ਹੁਣ ਛੇੜੇਗਾ ਅੰਦਰੋਂ ਓਏ ਉਹ ਚਾਹ ਗਰਮ ਸੀ, ਉਹਦੇ ਚਾਹ ਅੰਦਰ ਲੱਗ ਗਈ ਹੋਣੀ ਤਾਲੂ 'ਚ। ਚਾਹ ਗਰਮ ਪੀਂਦੇ ਆ ਚਾਹ ਵੀ ਅੰਦਰ। ਨਾਲ ਹੀ ਰੱਖੀ ਆ ਜੀ। ਯਾਰ ਖਾਣ ਪੀਣ ਵਾਲੀ ਚੀਜ਼ਾਂ ਤੇ ਫਿਰ ਚਾਹ ਪਾਣੀ ਆਨਰ ਕਰਨੀ ਪੈਂਦੀ। ਉਹ ਕਹਿੰਦਾ ਮੈਨੂੰ ਜਾਣ ਦਿਓ, ਆਵਾਜ਼ ਤਾਂ ਇਹ ਆਉਣ ਡਈ। ਓਏ ਉਹ ਕਹਿੰਦਾ ਮੈਂ ਰੱਜ ਗਿਆ, ਮੈਨੂੰ ਜਾਣ ਦਿਓ, ਮੈਂ ਪਰ ਨਹੀਂ ਖਾਣਾ ਕੁਝ ਵੀ। ਮੂੰਹ ਬੰਦ। ਜੇ ਹੁਣ ਤੇਰੀ ਆਵਾਜ਼ ਨਿਕਲੀ ਨਾ ਤੇ ਮੈਂ ਤੇਰੇ ਹਲਕ 'ਚ ਧੁੰਨ ਦੇਣਾ। ਆਵਾਜ਼ ਬਿਲਕੁਲ ਬੰਦ ਹੋਏਗੇ। ਉਹ ਉੱਥੇ ਨੁਕਰੇ ਲੱਗ ਰਮਦਾ ਵਿਆਹ ਕਰਨਾ ਮੂੰਹ ਨਾ ਮੱਥਾ ਜਿੰਨ ਪੜ ਲਤਾ ਹੋਗਾ। ਉੱਥੇ ਨੁਕਰੇ ਲੱਗ। ਤੇਰੀ ਆਵਾਜ਼ ਨਾ ਆਵੇ ਫਿਰ ਮੈਂ ਸੰਗ 'ਚ ਦੇ ਦੇਣਾ। ਆਵਾਜ਼ ਨਾ ਨਿਕਲੇ ਤੇਰੀ। ਉਹਦਾ ਵੀ ਕਰਦੀਆਂ ਲਾਜ ਜ਼ਰਾ, ਉਹਨੂੰ ਵੀ ਸੱਦਦੀ, ਉਹਨੂੰ ਵੀ ਵਿਆਹ ਦਾ ਭੂਤ ਚੜਿਆ। ਉਹਦਾ ਵੀ ਲਵਨੀ ਆ ਵਿਆਹ ਦਾ ਵਾਲਾ ਭੂਤ। ਆਵਾਜ਼ ਬੰਦ। ਅੱਬਾ ਜੀ ਇਹ 2 ਨੰਬਰ ਵਾਲੇ ਨੂੰ ਭੇਜੋ ਜ਼ਰਾ ਇੱਧਰ। ਲਓ ਜੀ ਮੈਂ ਮੰਨ। ਉਹ ਨਹੀਂ, ਉਹ ਮੈਂ 2 ਨੰਬਰ ਉਹ ਤੂੰ ਅੱਧਾ ਨੰਬਰ ਵਾ। ਉਹ ਬੈਠੋ ਬੈਠੋ ਪੁੱਤਰ। ਇੱਕ ਨੰਬਰ ਵਾਲੇ ਨੇ ਖਾ ਪੀ ਲਿਆ ਨਾ ਤੇ 2 ਨੰਬਰ ਵਾਲੇ ਮੇਰਾ ਪੁੱਤਰ ਜਾ ਕੇ ਖਾਵੇ ਪੀਵੇ ਜ਼ਰਾ। ਚੱਲ ਮੇਰਾ ਪੁੱਤਰ ਤੂੰ ਵੀ ਚੱਲ। ਓਏ ਆ 2 ਨੰਬਰ ਦੀ ਤਾਂ 0 ਵਾ। ਮੈਂ ਆਇਆ ਜਾ ਮੇਰਾ ਪੁੱਤਰ। ਆਏ ਪਾਪਾ 2 ਨੰਬਰ ਆਇਆ ਮੇਰਾ ਪੁੱਤਰ। ਪਾਪਾ ਜੀ ਇੱਕ ਚੋਂ ਵੀ ਅੱਧਾ ਵਾ, 2 ਕਹਿਣ ਡਿਆ ਆਪਣੇ ਆਪ ਨੂੰ। ਵਾਰੀ ਮੇਰੀ ਸੀ ਪਾਪਾ। ਆਜੋ ਆਜੋ ਨੰਗ ਆਓ ਜੀ, ਸਦਕੇ ਨੰਗੋ ਨੰਗੋ। अस्सलाम वालेकुम जी। ਜੀ ਵਾਲੇਕੁਮ ਸਲਾਮ। ਬੈਠੋ। ਮੈਨੂੰ ਜੀ ਮਿੱਠਾ ਬਹੁਤ ਪਸੰਦ ਆ ਜੀ। ਇਹਨੂੰ ਵੀ ਬੜਾ ਲੂਣਾ ਪਸੰਦ ਸੀ। ਇਹਨੂੰ ਕੀ ਹੋਇਆ ਜੀ? ਦੱਸ ਨਹੀਂ ਆ, ਬਹਿ ਜਾ ਤੂੰ ਵੀ ਉੱਥੇ। ਹਾਂਜੀ, ਤੂੰ ਕੀ ਖਾਣਾ ਤੂੰ ਦੱਸ ਮੈਨੂੰ। ਮੈਂ ਬਿਰਿਆਨੀ ਵੀ ਖਾਣੀ ਹੈ ਜੀ। ਤੈਨੂੰ ਬਿਰਿਆਨੀ ਵੀ ਮਟਨ ਖਵਾ, ਵੀ ਮੈਂ ਬੜੇ ਸ਼ੌਕ ਨਾਲ ਖਾਂਦਾ। ਤੈਨੂੰ ਕੋਰਮਾ ਵੀ ਖਵਾ। ਸਕੂਲ ਜਾਣ ਦੀ ਉਮਰ ਚ ਕੁੜੀਆਂ ਛੇੜਦਾ, ਕੁੜੀਆਂ ਛੇੜਦਾ। ਬਾਜੀ ਮੈਂ ਕਿੱਥੇ ਆਇਆ? ਦੱਸਦੀ ਮੈਂ ਤੈਨੂੰ। ਓਏ ਮੈਂ ਮਰ ਗਿਆ। ਓਏ ਜਿਹੜਾ ਕੁੜੀਆਂ ਨੂੰ ਛੇੜਦਾ, ਵਿਆਹ ਕਰਾਉਂਦੇ ਚਾਹ ਚਾਹ ਲੰਮ ਨਹੀਂ ਕਰੀ ਜਾ। ਪਾਪਾ ਜੀ ਆਵਾਜ਼ਾਂ ਆਉਣ ਡਈਆਂ ਓਏ ਅੰਦਰ। ਉਹਨੇ ਕੇਕ ਵੈਸੇ ਹੀ ਮੂੰਹ 'ਚ ਪਾ ਲਿਆ। ਉਹਨੂੰ ਕਿਹਾ ਸੀ ਚਾਹ ਦੇ ਨਾਲ ਕੇਕ ਦੇਣ ਕੁੜੀਏ। ਪਾਪਾ ਜੀ ਕੇਕ ਖਾਣ ਦੇ ਨਾਲ ਬੰਦਾ ਇਦਾਂ ਕਰਦਾ? ਇਦਾਂ ਤਾਂ ਨਹੀਂ ਕਰਦਾ। ਬਾਜੀ ਬਸ। ਉਹ ਕਹਿਣ ਡੇ ਬਸ ਜੀ। ਓਏ ਉਹ ਵੀ ਕਹਿੰਦੇ ਮੈਂ ਰੱਜ ਗਿਆ ਬਸ, ਮੈਂ ਰੋਟੀ ਨਹੀਂ ਖਾਣੀ। ਮੈਂ ਉਹਨੂੰ ਕਿਹਾ ਪੁੱਤਰ ਖਵਾ ਪਿਆ ਕੇ ਭੇਜ। ਪਾਪਾ ਜੀ ਅੰਦਰ ਖਾਈ ਜਾ ਰਹੇ ਤੇ ਸੋਈ ਜਾਣ ਡਿਆ, ਬਾਹਰ ਕਿਉਂ ਨਹੀਂ ਆਉਣ ਡੇ? ਉਹ ਪੁੱਤਰ ਉਹਨਾਂ ਦਾ ਇੰਟਰਵਿਊ ਹੋ ਰਿਹਾ ਨਾ, ਜਿਹਨੂੰ ਪਸੰਦ ਕਰੇਗੀ ਉਹਨੇ ਨੇ ਹੋਣਾ ਨਾ। ਹੁਣ ਤੇਰੀ ਵਾਰੀ ਹੈ ਤੇ ਤੂੰ ਚਲਾ ਜਾ। ਚੁੱਪ ਕਰਕੇ ਬਹਿ ਜਾ। ਕਿੱਥੇ? ਮੇਰੇ ਨਾ ਦਿਲ ਨੂੰ ਇਹ ਤਸੱਲੀ ਨਹੀਂ ਹੋਈ ਰੀਠਿਆ ਜਾ ਤੈਨੂੰ ਵੇਖ ਕੇ। ਗਲੀ ਚ ਨੰਗ ਕੇ ਕੁੜੀਆਂ ਨੂੰ ਛੇੜਦੇ, ਗਲੀ ਚ ਨੰਗ ਕੇ ਕੁੜੀਆਂ ਨੂੰ ਛੇੜਦੇ। ਮੇਰੀ ਭੈਣ ਆ, ਉਹ ਮੈਂ ਤੈਨੂੰ ਹੱਥੀ ਬਿਲਾਵਾਂਗਾ। ਤੂੰ ਮੇਰੀ ਭੈਣ। ਆਵਾਜ਼ ਨਾ ਨਿਕਲੇ ਤੁਹਾਡੀ। ਹੁਣ ਤੀਜੇ ਦੀ ਵਾਰੀ ਆ। ਅੱਬੇ ਨੇ ਤਾਂ ਤੁਹਾਨੂੰ ਪਹਿਲੇ ਹੀ ਕਿਹਾ ਸੀ ਕਿ ਕੁੜੀ ਬੜੀ ਅਥਰੀ ਜੇ, ਤੁਸੀਂ ਉਦੋਂ ਨਹੀਂ ਸਮਝੇ। ਆਵਾਜ਼ ਨਾ ਨਿਕਲੇ, ਚੁੱਪ। ਆ ਕੀ ਕਰਨਾ ਯਾਰ? ਇਹ ਸਾਨੂੰ ਖਾਣਾ ਖਵਾਇਆ ਨਾ, ਹੁਣ ਉਹਨੂੰ ਖਵਾਉਣਾ। ਉਹਦੇ ਵਾਸਤੇ ਗਰਮ ਕਰਨ ਦਈ। ਤੀਸਰੇ ਦਾ ਵੀ ਇੰਤਜ਼ਾਮ ਕਰ ਲਾਂ ਜ਼ਰਾ। ਇਹਨੂੰ ਵੀ ਬੜਾ ਚਾਅ ਸੀ ਨਾ, ਮੈਂ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦਾ। ਕਾਲਾ ਬਤਾਉਂ ਇਹਦਾ ਮੈਂ ਕਰਦੀ ਆ ਇਲਾਜ। ਤਸੱਲੀ ਬਖਸ਼ ਨਹੀਂ ਅਜੇ ਕੰਮ ਹੋਇਆ। ਅੱਬਾ ਜੀ ਇਹ ਆਖਰੀ ਉਮੀਦਵਾਰ ਨੂੰ ਵੀ ਭੇਜੋ ਹੁਣ। ਉਹ ਮੈਂ ਸਦਕੇ ਜਾਵਾਂ, ਮੇਰੀ ਵਾਰੀ ਆ ਗਈ। ਲਓ ਜੀ ਪਾਪਾ ਇਜਾਜ਼ਤ ਹੈ ਮੈਨੂੰ। ਇਜਾਜ਼ਤ ਹੈ ਮੇਰਾ ਪੁੱਤਰ। ਮੇਰੀ ਧੀ ਤੇ ਆ ਬੜੀ ਅਥਰੀ ਹੈ, ਨਹੀਂ ਤੈਨੂੰ ਪਾਪਾ। ਰਜਾ ਕੇ ਭੇਜੇਗੀ। ਚੱਲ ਮੇਰਾ ਪੁੱਤਰ, ਪਾਪਾ ਮੈਂ ਦੇਖਣ ਲੱਗਾ, ਅਥਰਾਪਨ ਦੇਖਣ ਲੱਗਾ। ਮੈਂ ਆਇਆ, ਸੋਨੂੰ ਆਇਆ ਮੈਂ। ਚੱਲ ਮੇਰਾ ਪੁੱਤਰ ਜ਼ਰਾ। ਜੀ ਅਸਲਾਮ ਵਾਲੇਕਮ ਜੀ। ਜੀ ਵਾਲੇਕੁਮ ਸਲਾਮ। ਆਜੋ ਆਜੋ। ਆਵਾਜ਼ ਦਿੱਤੀ ਤੇ ਮੈਂ ਆ ਗਿਆ ਉਸੇ ਟਾਈਮ ਜੀ। ਅੱਛਾ ਮੈਂ ਅੱਛਾ। ਤਾਂ ਮੈਂ ਗਲਤ ਟਾਈਮ ਤਾਂ ਨਹੀਂ ਆ ਗਿਆ? ਨਹੀਂ ਨਹੀਂ ਨਹੀਂ, ਗਲਤ ਨਹੀਂ ਆਇਆ, ਸਹੀ ਆਇਆ ਤੂੰ ਵੀ। ਤੇਰਾ ਵੀ ਚਾਅ ਮੱਠਾ ਹੋਣਾ ਸੀ। ਲਾ ਕੱਪੜੇ, ਤੂੰ ਵੀ ਲਾ ਕੱਪੜੇ ਤਾਂ ਉਹ ਨੁਕਰੇ ਲੱਗ। ਲਾ ਕੱਪੜੇ ਛੇਤੀ ਕਰ। ਅੱਛਾ ਜੀ ਅੱਛਾ। ਤੁਹਾਨੂੰ ਨੁਕਰੇ ਕਿਹਨੇ ਲਾਇਆ? ਜਿੰਨੇ ਤੈਨੂੰ ਲਾਇਆ। ਮੈਨੂੰ ਲੱਗਦਾ ਕਿ ਜਿੱਦਾਂ ਤੂੰ ਰੱਜ ਕੇ ਰੋਟੀ ਖਾਧੀ ਹੈ। ਹਾਂਜੀ ਤੁਸੀਂ ਫਿਰ ਅੱਜ ਕਈ ਖਾਧੀ ਹੈ। ਅਸੀਂ ਤੇ ਕੱਪੜਿਆਂ 'ਚ ਬਾਹਰ ਆ ਗਏ, ਇੰਨੇ ਰੱਜ ਲਿਆ ਸੀ। ਕਰਾਉਣਾ ਨਹੀਂ ਵਿਆਹ, ਤੂੰ ਪਹਿਲੋਂ ਆਇਆ ਸੀ, ਤੂੰ ਤਾਂ ਕਰਾ ਜਾ ਕੇ। ਉਹ ਚੁੱਪ ਕਰੋ, ਦੁਆ ਕਰੋ। ਥੱਕ ਗਈ ਹੋਵੇ ਤੇ ਜਾਨ ਛੱਡ ਦਵੇ। ਉਹ ਬਹੁਤ ਹੁੰਦੀ ਆ, ਉਹ ਜੇ ਧੋਦੀ ਆ ਜਿਵੇਂ ਕੱਪੜੇ ਧੋਈਦੇ ਆ। ਡੰਡੇ ਮੈਨੂੰ ਵੀ ਸ਼ੱਕ ਉਹ- ਪੈਣ ਡਿਆ ਸੀ, ਦੋ ਤੁਹਾਡੀਆਂ ਆਵਾਜ਼ਾਂ ਬਾਹਰ ਆਉਂਦੀਆਂ ਸੀ, ਮੈਨੂੰ ਸ਼ੱਕ ਪੈਣ ਡਿਆ ਸੀ। ਤੂੰ ਸਮਝਿਆ ਨਾ ਸਾਡੇ ਵਰਗੀ ਤੇ ਫਸੀ। ਉਹਦਾ ਪਿਓ ਨੀ ਜਿਹੜਾ ਮੇਰੇ ਕਲਰ ਵਰਗਾ, ਆਹੋ। ਉਹ ਕਹੀ ਜਾਣ ਦੇ ਇੱਥੇ ਕਰਕੇ ਬੋਟੀ ਜਿਹੜੀ ਹੈ। ਦੱਸੋ ਫਿਰ ਹੁਣ ਵਿਆਹ ਦਾ ਭੂਤ ਉਤਰਿਆ ਕਿ ਨਹੀਂ? ਮੈਨੂੰ ਉਮੀਦ ਹੈ ਕਿ ਅੱਜ ਤੋਂ ਬਾਅਦ ਤੁਸੀਂ ਕਿਸੇ ਕੁੜੀ ਨੂੰ ਤੰਗ ਜਾਂ ਪਰੇਸ਼ਾਨ ਨਹੀਂ ਕਰੋਗੇ। ਅੱਜ ਤੋਂ ਬਾਅਦ ਹਰ ਕੁੜੀ ਦੀ ਤੁਸੀਂ ਇੱਜ਼ਤ ਕਰੋਗੇ ਤੇ ਇੱਥੋਂ ਹੁਣ ਦਫਾ ਹੋ ਜਾਵੋ ਤੇ ਹਰ ਕੁੜੀ ਨੂੰ ਆਉਂਦੇ ਜਾਂਦੇ ਆਪਣੀ ਧੀ ਭੈਣ ਦੀ ਨਜ਼ਰ ਨਾਲ ਦੇਖੋਗੇ।
ਤੇ ਜਿੰਨੀ ਤੁਹਾਨੂੰ ਸਜ਼ਾ ਮਿਲ ਗਈ ਹੈ ਮੇਰਾ ਖਿਆਲ ਹੈ ਕਾਫੀ ਹੈ। ਸਾਨੂੰ ਮਾਫ ਕਰ ਦਿਓ ਜੀ। ਅਸੀਂ ਹਰ ਆਉਣ ਜਾਣ ਵਾਲੀ ਕੁੜੀ ਨੂੰ ਆਪਣੀ ਧੀ ਭੈਣ ਸਮਝਾਂਗੇ ਤੇ ਕਦੀ ਕਿਸੇ ਨੂੰ ਨਹੀਂ ਜੀ ਛੇੜਾਂਗੇ। ਨੀਵੇਂ ਹੋ ਕੇ ਨਿਕਲ ਜਾਓ।